ਹਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਇਸ ਸ਼ਨੀਚਰਵਾਰ ਦੇ ਵਿਸ਼ੇਸ਼ ਪ੍ਰੋਗਰਾਮ ਟਰੱਕਿੰਗ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਸਵਾਗਤ ਹੈ ਰਮਨ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੇ ਉਹ ਅੱਜ ਦੇ ਜਿਹੜੇ ਇਸ ਟਰੱਕਿੰਗ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅਤੇ ਉਸੇ ਦੇ ਬਾਰੇ ਚਰਚਾ ਕਰਨ ਲਈ ਆਪਣੇ ਨਾਲ ਰਮਨ ਜੀ ਜੁੜਦੇ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਹਿਯੋਗੀਆਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ, ਹੈਲਥ ਇੰਸ਼ੋਰੈਂਸ ਦੀਆਂ ਜਿਹੜੀਆਂ ਉਹ ਰੀਨਿਊਅਲਸ ਅਤੇ ਐਪਲੀਕੇਸ਼ਨ ਨਵੀਆਂ ਦਾ ਸਮਾਂ ਚੱਲ ਰਿਹਾ। ਤੁਸੀਂ ਉਹਨਾਂ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਨਰਾਈਜ਼ ਬੈਂਕਟ ਹਾਲ ਵੈਕਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ, 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ, ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਹੈ। ਅਤੇ ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ ਕਿਸੇ ਬੈਂਕਟ ਹਾਲ ਦੀ ਪਾਲ ਦੇ ਵਿੱਚ ਆ, ਤੁਸੀਂ ਵੈਕਵਿਲ ਦੇ ਵਿੱਚ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੁਣਾਂ ਨੂੰ ਸੰਪਰਕ ਕਰ ਸਕਦੇ ਹੋ। ਨੰਬਰ 707-474-7003 7074747003 ਦੇ ਉੱਤੇ, ਅਤੇ ਨਾਲ ਹੀ ਬੀਚਰਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਨਾਲ ਹੀ gonapta.org ਵਾਲੇ, ਜਿਨ੍ਹਾਂ ਦੀ ਜਿਹੜੀ ਆਪਣੀ ਪੰਜਾਬੀਆਂ ਦੀ ਜਿਹੜੀ ਖੁਦ ਦੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਆ, ਆਪਣੇ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਜਾਂ ਹੋਰ ਗੱਲਾਂ ਨੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਇਹਨਾਂ ਦੀ ਵੈਬਸਾਈਟ ਆ gonapta.org। ਅਤੇ ਰਮਨ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਕੈਨੇਡਾ ਦੇ ਵਿੱਚ ਸਭ ਨੂੰ ਯਾਦ ਹੋਵੇਗਾ ਵੀ ਜਿਹੜਾ ਹੰਬੋਲਟ ਹਾਕੀ ਟੀਮ ਦਾ ਜਿਹੜਾ ਕਰੈਸ਼ ਹੋਇਆ ਸੀ, ਜਿਸ ਦੇ ਵਿੱਚ ਛੋਟੇ ਛੋਟੇ ਜਿਹੜੇ ਕਹਿ ਲਓ ਵੀ ਬੱਚੇ ਸੀਗੇ, ਉਸ ਕੈਨੇਡੀਅਨ ਹਾਕੀ ਟੀਮ ਦੇ ਉਹ ਜਿਹੜੇ ਮਾਰੇ ਗਏ ਸੀ, ਜਿਸ ਦੇ ਉੱਤੇ ਸਭ ਨੂੰ ਪਤਾ ਵੀ ਆਪਣੇ ਹੀ ਇੱਕ ਭਾਈਚਾਰੇ ਦਾ ਜਿਹੜਾ ਬੰਦਾ ਸੀਗਾ, ਉਸ ਦੇ ਵਿੱਚ ਦੋਸ਼ੀ ਜਿਹੜਾ ਸੀਗਾ, ਉਸ ਦੇ ਉੱਤੇ ਕਾਫੀ ਦੋਸ਼ ਸੀਗੇ। ਸੋ ਉਸ ਦੇ ਉੱਤੇ ਕਹਿੰਦੇ ਜਿਹੜੇ ਹੁਣ ਟਰੱਕਿੰਗ ਜਿਹੜਾ ਕੋ-ਓਨਰ ਆ, ਉਸ ਦੇ ਉੱਤੇ ਵੀ ਜਿਹੜੇ ਚਾਰਜਿਸ ਜਿਹੜੇ ਉਹ ਫਾਈਲ ਕੀਤੇ ਗਏ ਨੇ ਉੱਥੇ। ਜੀ ਬਿਲਕੁਲ, ਇਹ ਜਿਹੜੀ ਹੰਬਲ ਕਾਉਂਟੀ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਈ ਸੀਗੀ, ਜਿਹਦੇ ਵਿੱਚ ਕਿ 16 ਜਿਹੜੇ ਬੱਚੇ ਸੀਗੇ, 16 ਜਾਨਾਂ ਗਈਆਂ ਸੀਗੀਆਂ ਉਹਦੇ ਵਿੱਚ। ਅਤੇ ਉਸ ਸਿਲਸਿਲੇ ਦੇ ਵਿੱਚ ਜਿਹੜਾ ਡਰਾਈਵਰ ਸੀਗਾ ਉਹਨੂੰ ਪਹਿਲਾਂ ਚਾਰਜ ਕੀਤਾ ਜਾ ਚੁੱਕਾ, ਅਤੇ ਹੁਣ ਜਿਹੜੇ ਆ ਚਾਰਜਿਸ ਜਿਹੜੇ ਆ ਉਹ ਕੰਪਨੀ ਦੇ ਜਿਹੜੇ ਓਨਰ ਹੈਗੇ ਆ, ਸੁਖਮੰਦਰ ਸਿੰਘ, ਜਿਹੜੇ ਆ ਦੇਸ਼ ਦੇ ਓਲ ਟਰੱਕਿੰਗ ਦੇ ਓਨਰ ਹੈਗੇ ਆ, ਉਹਨਾਂ ਦੇ ਉੱਤੇ ਜਿਹੜੇ ਚਾਰਜਿਸ ਹੈਗੇ ਆ ਉਹ ਲਾਏ ਗਏ ਨੇ ਕਿ ਜਿਹਦੇ ਵਿੱਚ ਕਿ ਇੱਕ ਫੇਲੀਅਰ ਟੂ ਮੇਨਟੇਨ ਲੌਗਸ, ਵੀ ਲੌਗ ਬੁੱਕ ਮੇਨਟੇਨ ਨਹੀਂ ਕੀਤੀ, ਅਤੇ ਫੇਲੀਅਰ ਟੂ ਮੋਨੀਟਰ ਕੰਪਲਾਇੰਸ ਆਫ ਡਰਾਈਵਰ ਦੀ ਕੰਪਲਾਇੰਸ ਮੋਨੀਟਰ ਨਹੀਂ ਕੀਤੀ ਉਹਨਾਂ ਨੇ, ਕਿ ਡਰਾਈਵਰ ਮੇਰਾ ਕੰਪਲਾਇੰਸ ਨਹੀਂ ਹੈਗਾ, ਅਤੇ ਉਹਦੇ ਮੋਰ ਦੈਨ 1 ਲੌਗ ਜਿਹੜੀ ਆ ਉਹ ਟਰੱਕ 'ਚ ਮਿਲੀ ਆ। ਸੋ ਫੋਲੋ ਜਿਹੜਾ ਰਿਟਨ ਸੇਫਟੀ ਪ੍ਰੋਗਰਾਮ ਨਹੀਂ ਸੀ ਹੈਗਾ ਕੋਈ ਵੀ ਕੰਪਨੀ ਦਾ, ਉਹਦੀ ਚਾਰਜਿਸ ਲੱਗੇ ਆ। ਸੋ ਇਹ ਕਾਫੀ ਜਿਹੜੇ ਚਾਰਜਿਸ ਆਪਾਂ ਯੂਜ਼ਲੀ ਇਹਨਾਂ ਦੇ ਬਾਰੇ 'ਚ ਗੱਲ ਕਰਦੇ ਹਾਂ ਕਿ ਜਦੋਂ ਕੰਪਨੀਜ਼ ਜਿਹੜੀਆਂ ਆ ਉਹ ਡਰਾਈਵਰ ਹਾਇਰ ਕਰਦੀਆਂ, ਅਤੇ ਡਰਾਈਵਰ ਹਾਇਰਿੰਗ ਦੀ ਜਿਹੜੀ ਕੰਪਲਾਇੰਸ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਕੰਪਨੀਆਂ ਵਾਸਤੇ। ਔਰ ਅਸੀਂ ਮੋਸਟਲੀ ਇਸੇ ਚੀਜ਼ ਦੇ ਵਿੱਚ ਅਣਗਹਿਲੀ ਵਰਤ ਜਾਂਦੇ ਹਾਂ ਕਿ ਕੰਪਲਾਇੰਸ, ਚਲੋ ਕੋਈ ਗੱਲ ਨਹੀਂ, ਲੋਡ ਸਾਡਾ ਖੜਾ ਆ, ਟਰੱਕ ਸਾਡਾ ਵੇਟ ਕਰਦਾ ਆ, ਡਰਾਈਵਰ ਚਲੋ ਹਾਇਰ ਕਰ ਲਿਆ, ਕੋਈ ਨਹੀਂ, ਟੈਸਟ ਡਰੱਗ ਟੈਸਟ ਆਇਆ ਨਹੀਂ ਆਇਆ, ਜਾਂ ਉਹਦਾ ਬੈਕਗਰਾਊਂਡ ਚੈੱਕ ਕੀਤਾ ਨਹੀਂ ਕੀਤਾ, ਫੁਲੀ ਕਿ ਫਾਈਲ ਜਿਹੜੀ ਆ ਕੰਪਲੀਟ ਕੀਤੀ ਨਹੀਂ ਕੀਤੀ, ਚਲੋ ਕੋਈ ਗੱਲ ਨਹੀਂ ਚੜ੍ਹਾ ਦਿੰਦੇ ਆ। ਕਈ ਵਾਰੀ ਅਸੀਂ ਡਰਾਈਵਰ ਜਿਹੜਾ ਇੰਸ਼ੋਰੈਂਸ 'ਤੇ ਐਡ ਵੀ ਨਹੀਂ ਕਰਦੇ ਅਤੇ ਉਹਨੂੰ ਭੇਜ ਦਿੰਦੇ ਹਾਂ। ਸੋ ਇਹ ਜਿਹੜੀਆਂ ਸਟਾਰਟਿੰਗ 'ਚ ਛੋਟੀਆਂ ਛੋਟੀਆਂ ਗਲਤੀਆਂ ਲੱਗਦੀਆਂ, ਇਹ ਆਪਣੇ ਸਾਹਮਣੇ ਨਤੀਜਾ ਹੈਗਾ ਕਿ ਇਹ ਕਿੱਡੀ ਵੱਡੀ ਗਲਤੀ ਹੋ ਸਕਦੀ ਆ, ਕਿਉਂਕਿ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਕਿਹੜੇ ਵੇਲੇ ਕੀ ਹੋ ਜਾਣਾ। ਸੋ ਇਹ ਜਿਹੜੀ ਐਡੀ ਛੋਟੀਆਂ ਛੋਟੀਆਂ ਗਲਤੀਆਂ ਸੀਗੀਆਂ, ਉਹ ਹੁਣ ਦੇਖੋ ਕਿੱਡੀ ਵੱਡੀ ਗਲਤੀਆਂ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀਆਂ।
ਤੇ ਜਿਹੜੇ ਉਹਨਾਂ ਦੇ ਓਨਰ ਹੈਗੇ ਆ ਕੰਪਨੀ ਦੇ, ਉਹਨਾਂ ਨੂੰ ਵੀ ਹੁਣ ਜਿਹੜਾ ਇਹਦੇ ਵਿੱਚ ਉਹਨਾਂ ਨੇ ਚਾਰਜ ਕਰ ਲਿਆ ਹੈਗਾ, ਜਿਹਦੇ 'ਚ ਕਿ ਮੇਰੇ ਖਿਆਲ ਮੈਂ ਦੂਸਰਾ ਆਰਟੀਕਲ ਪੜ੍ਹਦਾ ਸੀਗਾ, ਉਹਦੇ ਵਿੱਚ ਮੇਰੇ ਖਿਆਲ 4-5 ਸਾਲ ਦੀ ਜਿਹੜੀ ਉਹਦੀ ਹੈਗੀ ਆ ਇੰਪ੍ਰਿਜ਼ਨਮੈਂਟ ਆ ਪਲੱਸ ਫਾਈਨ ਹੈਗਾ। ਸੋ ਕਾਫੀ ਜਿਹੜਾ ਬੈਡ ਸਿਚੁਏਸ਼ਨ ਬਣ ਜਾਂਦੀ ਹੈ। ਸੋ ਪਲੀਜ਼ ਇਹ ਕਾਮਨ ਜੀਆਂ ਜਿਹੜੀਆਂ ਗਲਤੀਆਂ ਆ ਨਾ, ਇਹਨਾਂ ਨੂੰ ਨਾ ਕਰਿਆ ਕਰੋ। ਇਹ ਔਰ ਬੜੀਆਂ ਈਜ਼ੀ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ, ਹੱਲ ਕਰ ਸਕਦੇ। ਬਿਲਕੁਲ ਬਿਲਕੁਲ। ਦੇਖੋ 16 ਜਾਨਾਂ ਵੀ ਗਈਆਂ, ਅਤੇ ਕਿਉਂਕਿ ਜਦੋਂ ਕੋਈ ਇੱਦਾਂ ਦੀ ਜਿਹੜਾ ਅਤੇ ਜਿਹਨੂੰ ਜਿਹੜਾ ਨਹੀਂ ਕੋਈ ਹਾਦਸਾ ਹੁੰਦਾ ਜਾਂ ਜਿਹਨੂੰ ਨਹੀਂ ਜਿਹੜੇ ਆ ਉਹ ਰੋਕਦੇ ਹਾਈਵੇ ਪੈਟਰੋਲ ਵਾਲੇ, ਉਹ ਤਾਂ ਜਿਹੜਾ ਜੋ ਮਰਜ਼ੀ ਜਿੱਦਾਂ ਕਰੀ ਜਾਓ ਅਤੇ ਕਹਿੰਦੇ ਉਹ ਤਾਂ ਠੀਕ ਹੀ ਆ। ਪਰ ਗੱਲ ਆ ਵੀ ਜਦੋਂ ਫੜਿਆ ਜਾਂਦਾ ਆ ਬੰਦਾ, ਅਤੇ ਉਦੋਂ ਫਿਰ ਉਹ ਸਾਰਾ ਕੁਛ ਜਿਹੜਾ ਆ ਉਹ ਪੁਰਾਣਾ ਵੀ ਜਿਹੜਾ ਉਹ ਚੈੱਕ ਕਰਦੇ ਆ। ਹੁਣ ਦੇਖੋ ਆਪਾਂ ਅਮੂਮਨ ਇੱਕ ਜੇ ਉਦਾਹਰਨ ਲੈ ਲਈਏ, ਬਹੁਤ ਸਾਰੇ ਲੋਕ ਸਪੀਡ ਕਰ ਰਹੇ ਹੁੰਦੇ ਆ, ਜਿਹੜੀ ਆਮ ਗੱਡੀਆਂ ਦੇ ਵਿੱਚ ਵੀ ਆ। ਜਦੋਂ ਇੱਕ ਪੁਲਿਸ ਵਾਲਾ ਆਉਂਦਾ ਆ ਤਾਂ ਉਹ ਇੱਕ ਅੱਧੇ ਨੂੰ ਹੀ ਫੜ ਕੇ ਰੋਕਦਾ, ਅਤੇ ਸਾਰੇ ਜਾਣੇ ਜਿਹੜੇ ਉਹ ਸਲੋ ਵੀ ਹੋ ਜਾਂਦੇ ਹੁੰਦੇ ਆ। ਸੋ ਜਿਹੜਾ ਫੜਿਆ ਗਿਆ ਉਸੇ ਦੇ ਉੱਤੇ ਬਾਅਦ ਦੇ ਵਿੱਚ ਸਾਰਾ ਕੁਛ ਉਹਨਾਂ ਨੇ ਪੁਰਾਣਾ ਜਿਹੜਾ ਉਹ ਚੈੱਕ ਕਰਨਾ ਆ। ਸੋ ਰਾਜ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਵਿੱਚ ਨਾ ਇੱਕ ਧਿਆਨ ਰੱਖਣ ਯੋਗ ਹੈ ਕਿ ਜਦੋਂ ਕਹਿੰਦੇ ਆ ਨਾ ਆਪਣੇ ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ ਕਿ ਓਪਨਿੰਗ ਦਾ ਕੈਨ ਆਫ ਵਰਮਸ, ਬਈ ਡੱਬਾ ਖੁੱਲ ਗਿਆ। ਹੁਣ ਜਦੋਂ ਇੱਕ ਵਾਰੀ ਕੋਈ ਇੱਦਾਂ ਦੀ ਮਾੜੀ ਮੋਟੀ ਚੀਜ਼ ਵਾਪਰ ਜਾਂਦੀ ਹੈ, ਫਿਰ ਉਹ ਸਾਰਾ ਕੱਚਾ ਹੇਠਾਂ ਖੋਲਦੇ ਆ। ਫਿਰ ਤੁਹਾਡਾ ਬੈਗ 2 ਸਾਲ 3 ਸਾਲ 5 ਸਾਲ ਜਦੋਂ ਤੋਂ ਕੰਪਨੀ ਖੁੱਲੀ ਆ, ਪਤਾ ਨਹੀਂ ਕਿੱਥੇ ਕਿੱਥੇ ਤੱਕ ਦੇ ਕੈਨ ਗੋ ਆਊਟ ਐਂਡ ਚੈੱਕ ਇਟ ਆਊਟ, ਐਂਡ ਦੈਟ ਇਜ਼ ਦੇਅਰ ਜੌਬ। ਉਹਨਾਂ ਦਾ ਜੌਬ ਆ, ਬਿਲਕੁਲ। ਇਹ ਵੀ ਆਪਾਂ ਉਹਨਾਂ ਨੂੰ ਨਹੀਂ ਦੋਸ਼ ਦੇ ਸਕਦੇ ਉਹਦੇ 'ਚ, ਉਹਨਾਂ ਨੂੰ ਵੀ ਦੋਸ਼ ਦੇ ਸਕਦੇ ਵੀ ਕਿਉਂ ਕਰਦੇ ਆ। ਆਈ ਮੀਨ ਰੱਬ ਨਾ ਕਰੇ ਜੇ ਸਾਡੇ ਵਰਗੇ ਕਿਸੇ ਦਾ ਵਿੱਚ ਕੋਈ ਇਨਵੋਲਵ ਹੋਵੇ ਤਾਂ ਅਸੀਂ ਵੀ ਪੜਤਾਲ ਕਰਨ ਤੱਕ ਪੂਰਾ ਪਿੱਛੇ ਤੱਕ ਜਾਵਾਂਗੇ ਉਹਨਾਂ ਦੇ ਸਾਰੇ। ਬਿਲਕੁਲ, ਆਪਾਂ ਵੀ ਇੱਦਾਂ ਹੀ ਡੈਫੀਨੇਟਲੀ ਸਾਰੇ ਜਾਣੇ ਕਰਦੇ ਹਾਂ। ਬਿਲਕੁਲ। ਸੋ ਇਹ ਬਹੁਤ ਸੰਜਮ ਵਾਲਾ ਜਿਹੜਾ ਕੰਮ ਆ, ਅਤੇ ਬਿਲਕੁਲ ਹਰ ਇੱਕ ਨੂੰ ਜਿਹੜਾ ਧਿਆਨ ਆ ਉਹ ਰੱਖਣ ਦੀ ਜ਼ਰੂਰਤ ਆ। ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਅਣਗਹਿਲੀ ਦੇ ਵਿੱਚ ਵੀ ਹੋ ਜਾਂਦੀਆਂ, ਕਈ ਵਾਰੀ ਜਾਣ ਬੁੱਝ ਕੇ ਵੀ ਕੀਤਾ ਜਾ ਰਿਹਾ ਹੁੰਦਾ ਹੈ। ਸੋ ਪਲੀਜ਼ ਇਹ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਅਤੇ ਆਪਾਂ ਅਕਸਰ ਰਮਨ ਜੀ ਆਪਾਂ ਹਰ ਵਾਰੀ ਜਿਹੜੇ ਗੱਲ ਕਰਦੇ ਹਾਂ ਵੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ, ਇਹ ਬੜੀ ਸਟ੍ਰਿਕਟ ਹੋਣ ਜਾ ਰਹੇ ਆ। ਚਾਹੇ ਇੰਸ਼ੋਰੈਂਸ ਵਾਲਿਆਂ ਨੂੰ ਨਾਲ ਇਸ ਦੇ ਵਿੱਚ ਇਨਵੋਲਵ ਕਰਕੇ ਦੇਖ ਲਓ, ਓਵਰਆਲ ਜਿਹੜੀ ELD ਲਾ ਕੇ ਦੇਖ ਲਓ, ਉਹਨਾਂ ਨੂੰ ਤੁਹਾਡੇ ਇੰਨੇ ਆਵਰਸ ਆਫ ਸਰਵਿਸ ਦੇ ਨਾਲ ਇੰਨਾ ਨਹੀਂ ਆ, ਉਹ ਬਾਕੀ ਤੁਹਾਡਾ ਹੋਰ ਬਹੁਤ ਕੁਛ ਡਾਟਾ ਉਸ ਦੇ ਜ਼ਰੀਏ ਜਿਹੜਾ ਆ ਉਹ ਤੁਹਾਡੇ ਤੋਂ ਇੱਕ ਹਿਸਾਬ ਦੇ ਨਾਲ ਲੈ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਟੋਮੇਟਡ ਜਿਹੜੀ ਟਰੱਕਿੰਗ ਦੀ ਗੱਲ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ, ਸੋ ਉਹ ELD ਦਾ ਡਾਟਾ ਹੀ ਜਿਹੜਾ ਉੱਥੇ ਉਹਨਾਂ ਨੇ ਯੂਜ਼ ਡੈਫੀਨੇਟਲੀ ਉਸ ਦੇ ਵਿੱਚ ਕਰਨਾ ਆ। ਸੋ ਜੇ ਅਗਲੀ ਆਪਾਂ ਰਮਨ ਜੀ ਗੱਲ ਵੀ ਕਰੀਏ ELD ਦੇ ਨਾਲ ਹੀ ਜਿਹੜੀ ਸੰਬੰਧਿਤ ਆ, ਕਹਿੰਦੇ ਵੀ ਕਾਫੀ ਜਿਹੜੀਆਂ ELD, ਕਿਉਂਕਿ ਦੇਖੋ ਨਵੀਂ ਚੀਜ਼ ਵੀ ਹੈ, ਜਦੋਂ ਨਵੀਂ ਚੀਜ਼ ਵਰਤਦੇ ਵੀ ਆ ਬਹੁਤ ਸਾਰੀਆਂ ਮਿਸਟੇਕਸ ਵੀ ਹੁੰਦੀਆਂ ਆ। ਕਈ ਵਾਰੀ ਪਤਾ ਨਹੀਂ ਹੁੰਦਾ ਵੀ ਆਹ ਚੀਜ਼ ਵੀ ਕੀਤੀ ਜਾ ਸਕਦੀ ਆ, ਕਈ ਵਾਰੀ ਬੰਦੇ ਨੂੰ ਉੱਦਾਂ ਹੀ ਡਰ ਹੁੰਦਾ ਆ ਵੀ ਮੈਂ ਆਹ ਚੀਜ਼ ਕਰ ਵੀ ਸਕਦਾ ਆ ਕਿ ਨਹੀਂ ਕਰ ਸਕਦਾ। ਸੋ ਕਈ ਵਾਰੀ ਸ਼ੋਰ ਨਹੀਂ ਹੁੰਦੇ, ਕਾਨਫੀਡੈਂਟ ਨਹੀਂ ਹੁੰਦੇ। ਸੋ ਉਸ ਦੇ ਬਾਰੇ ਜੇ ਕੋਈ ਟਿਪਸ ਵਗੈਰਾ ਜੇ ਤੁਹਾਡੇ ਕੋਲ ਹੈਗੀਆਂ ਵੀ ਜਿਹੜੀਆਂ ਕੋਈ ਕਾਮਨ ਮਿਸਟੇਕਸ ਜਿਹੜੀਆਂ ਕਾਫੀ ਆਪਾਂ ਨੂੰ ਸੁਣਨ ਦੇ ਵਿੱਚ ਜਿਹੜੀਆਂ ਮਿਲਦੀਆਂ ਆ ਵੀ ਅਨਸ਼ਿਓਰ ਨੇ ਜਾਂ ਅਨਕੋਨਫੀਡੈਂਟ ਨੇ ਵੀ ਕੰਪਲੀਕੇਟਡ ਆ, ਕੀ ਉਸ ਦੇ ਪ੍ਰਤੀ ਜਿਹੜੇ ਆ ਡਰਾਈਵਰਸ ਵੀ ਅਤੇ ਜਿਹੜੇ ਫਲੀਟ ਓਨਰਸ ਵੀ ਆ, ਉਹ ਜਿਹੜੇ ਛੋਟੇ ਮੋਟੇ ਜਿਹੜੇ ਐਰਰਸ ਉਹਨਾਂ ਦੇ ਕੋਲ ਹੋ ਜਾਂਦੇ, ਉਹਨਾਂ ਤੋਂ ਬਚਣ ਦੇ ਲਈ ਕੀ ਜਿਹੜੇ ਚੀਜ਼ਾਂ ਉਹ ਕਰ ਸਕਦੇ ਨੇ? ਦੇਖੋ ਜੀ, ਹੁਣੇ ਜਿਹੜਾ ਆਪਣਾ 10 ਤਰੀਕ ਨੂੰ ਕਾਮੈਂਟ ਪੀਰੀਅਡ ਜਿਹੜਾ ਖਤਮ ਹੋਇਆ ਹੈ, ਆਪਣੇ ਜਿਹੜੇ ਆਵਰਸ ਆਫ ਸਰਵਿਸ ਤੇ ਜਿਹੜਾ ਸੀਗਾ ਕਾਮੈਂਟ ਪੀਰੀਅਡ ਖਤਮ ਹੋਇਆ, ਜਿਨ੍ਹਾਂ ਨੇ ਕਾਮੈਂਟ ਕੀਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਇਹ ਆਪਾਂ ਜੇ ਇਸ ਚੀਜ਼ 'ਚ ਹਿੱਸਾ ਲਵਾਂਗੇ ਤਾਂ ਆਪਾਂ ਇਸ ਚੀਜ਼ ਦਾ ਪਾਰਟ ਬਣ ਸਕਦੇ ਹਾਂ। ਸੋ ਹੁਣ ਗੱਲ ਕਰੀਏ FMCSA ਨੇ ਜਿਹੜੀ ਹੁਣ ਤੱਕ ਦਸੰਬਰ ਤੋਂ ਲੈ ਕੇ ਹੁਣ ਤੱਕ ਜਿਹੜਾ ਜੋ ਕੁਛ ਹੋਇਆ, ELDs ਜਾਂ AOBRDs ਜਿਹੜੀਆਂ ਉਹ ਲੱਗੀਆਂ, ਅਤੇ ਇਹ ਜਿਹੜੀਆਂ ਸਾਰੀਆਂ ਦੀ ਚੀਜ਼ਾਂ ਉਹਨਾਂ ਨੂੰ ਥੋੜ੍ਹਾ ਬਹੁਤ ਕਚਾ ਕੱਢਿਆ। ਅਤੇ ਜਿਹੜੀਆਂ ਇੱਕਦਮ ਪਹਿਲਾਂ ਆਪਾਂ ਗੱਲ ਵੀ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਵੀ ਜਿਹੜੇ ਸਾਈਟੇਸ਼ਨਸ ਆ, ਜਿਹੜੀਆਂ ਵਾਇਲੇਸ਼ਨਸ ਆ, ਉਹ ਘੱਟ ਗਈਆਂ ਇੱਕਦਮ। ਠੀਕ ਹੈ ਨਾ, ਪਰ ਉਹਦੇ ਨਾਲ ਦੇ ਨਾਲ ਇੱਕ ਬਹੁਤ ਵੱਡੀ ਹੈਡੇਕ ਜਿਹੜੀ ਆ ਰੋਡ ਸਾਈਡ ਅਸਿਸਟੈਂਸ, ਰੋਡ ਸਾਈਡ 'ਤੇ ਜਿਹੜੀ ਆ ਇਨਸਪੈਕਸ਼ਨ ਆ ਉੱਤੇ ਹੋਣੀ ਸ਼ੁਰੂ ਹੋ ਗਈ ਕਿ ਬਹੁਤ ਜਿਹੜੀਆਂ ਕਾਮਨ ਜੀਆਂ ਮਿਸਟੇਕਸ ਹੈ ਜਿਹੜੀਆਂ ਉਹ ਹੋ ਰਹੀਆਂ। ਉਹਨਾਂ ਨੇ ਪੁਆਇੰਟ ਆਊਟ ਕੀਤੀਆਂ ਕਿ 4 ਕਾਮਨ ਮਿਸਟੇਕਸ ਜਿਹੜੀਆਂ
ਅਵੋਇਡੇਬਲ ਮਿਸਟੇਕਸ ਹੈ ਜਿਹੜੀਆਂ ਇਸ ਵੇਲੇ ਆਮ ਤੌਰ ਤੇ ਐਵਰੀ ਅਦਰ ਕੰਪਨੀ ਦੇ ਵਿੱਚ ਇਹ ਵਾਈਡ ਸਪਰੈਡ ਹੈਗੀਆਂ ਔਰ ਇਹਦਾ ਜਿਹੜਾ ਉਹਨਾਂ ਨੂੰ ਬਲਕਿ ਬਾਹਰ ਰੋਡ ਸਾਈਡ ਦੇ ਉੱਤੇ ਖਮਿਆਜਾ ਭੁਗਤਣਾ ਪੈਂਦਾ ਉਹਨਾਂ ਨੂੰ ਇਹਦੀ ਪੈਨਲਟੀਜ਼ ਪੈ ਰਹੀਆਂ ਤੇ ਉਹਦੇ ਵਿੱਚ ਜਿਹੜੀ ਪਹਿਲੀ ਆ ਸਾਰਿਆਂ ਨੂੰ ਜ਼ਿਆਦਾ ਇੰਪੋਰਟੈਂਟ ਜਿਹੜੀ ਆ ਉਹ ਉਹਨਾਂ ਨੇ ਉਜਾਗਰ ਕੀਤੀ ਹੈ ਕਿ ਜਿਹੜਾ ਡਰਾਈਵਰ ਆ ਉਹ ਜਦੋਂ ਉਹਨੂੰ ਰੋਕਿਆ ਜਾਂਦਾ ਆ ਤੇ ਉਹ ਸ਼ੋਰ ਨਹੀਂ ਹੈਗਾ ਕਿ ਉਹਦੇ ELD ਲੱਗੀ ਆ ਜਾਂ AOBRD ਲੱਗੀ ਜੀ ਸੋ ਇਹ ਜਿਹੜੀ ਇੱਕ ਚੀਜ਼ ਹੈਗੀ ਆ ਜਿਹੜੀ ਪਹਿਲਾਂ ਜਾਂਦਿਆਂ ਹੀ ਤੁਹਾਨੂੰ ਨਾਨ ਕੰਪਲਾਇੰਟ ਕਰ ਦਿੰਦੀ ਹੈ ਕਿ ਤੁਹਾਡੇ ਡਰਾਈਵਰ ਨੂੰ ਇਹ ਪਤਾ ਨਹੀਂ ਗਾ ਕਿ ਤੁਹਾਡੇ ਟਰੱਕ ਦੇ ਵਿੱਚ ELD ਲੱਗੀ ਆ ਜਾਂ AOBRD ਲੱਗੀ ਆ ਸੋ ਉਹ ਮੈਂ ਵੀ ਕੁਛ ਇੱਕ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ ਕਈ ਵਾਰੀ ਵੀ ਯਾਰ ਕਿੱਦਾਂ ਇਹ ਹੈ ਨਾ ਵੀ ਤੁਹਾਡੇ ਟਰੱਕ ਦੇ ਉੱਤੇ ਲੱਗੀਆਂ ਚੀਜ਼ਾਂ ਦੇ ਡਰਾਈਵਰ ਨੂੰ ਕਿਉਂ ਨਹੀਂ ਪਤਾ ਹੁੰਦਾ ਡਰਾਈਵਰ ਕਿਉਂ ਬਾਹਰ ਜਾ ਕੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਗਾ ਇੱਕ ਬੜਾ ਇੰਟਰਸਟਿੰਗ ਰਾਜਕਰਨ ਫੈਕਟ ਮੈਨੂੰ ਸੁਣਨ ਨੂੰ ਮਿਲਿਆ ਕਾਫੀਆਂ ਕੋਲੋਂ ਕਿ ਲੱਗੀ ਤਾਂ ਸਾਡੇ AOBRD ਆ ਪਰ ਅਸੀਂ ਡਰਾਈਵਰ ਨੂੰ ਡਰਾਉਣ ਨੂੰ ਕਿਹਾ ਵੀ ELD ਆ ਅੱਛਾ ਵੀ ਇਹ ਚੇਂਜ ਨਹੀਂ ਹੋਣੀ ਇਹ ਤਾਂ ELD ਆ ਹੁਣ ਉਹ ਡਰਾਈਵਰ ਜਦੋਂ ਰੋਡ ਸਾਈਡ ਤੇ ਗਿਆ ਉਹਨੇ ਜਾ ਕੇ ਪੁਲਿਸ ਅਫਸਰ ਨੂੰ ਕਹਿ ਦਿੱਤਾ ਜੀ ਮੇਰੇ ਤਾਂ ELD ਲੱਗੀ ਆ ਜੀ ਹੁਣ ELD ਦੀਆਂ ਜਿਹੜੀਆਂ ਜਿਹੜੇ ਤਰੀਕੇ ਹੈਗੇ ਆ ਜਾਂ ELD ਦੀ ਜਿਹੜੀਆਂ ਪਰਫੋਰਮੈਂਸਿਸ ਆ ਉਹ ਡਿਫਰੈਂਟ ਆ ਜਾਂ ਉਹਦੇ ਜਿਹੜੇ ਹੈਗੇ ਆ ਆਪਸ਼ਨਸ ਡਿਫਰੈਂਟ ਆ ਤੇ AOBRD ਦੇ ਡਿਫਰੈਂਟ ਆ ਬਿਲਕੁਲ ਉਹ ਤੇ ਰੂਲ ਵੀ ਅਲੱਗ ਹਿਸਾਬ ਦੇ ਨਾਲ ਲਾਗੂ ਹੁੰਦਾ ਆ ਫਿਰ ਬਿਲਕੁਲ ਤੇ ਹੁਣ ਉਹ ਇੱਕ ਚੀਜ਼ ਨੂੰ ਛੁਪਾਉਣ ਨੂੰ ਕਈਆਂ ਨੇ ਉਹ ਕਹਿਤਾ ਵੀ ਨਹੀਂ ਯਾਰ ਫਿਰ ਤਾਂ ELD ਲਾਈ ਆਪਾਂ ਤੂੰ ਚਿੰਤਾ ਨਾ ਕਰੇ ਆਪਣੀ ਐਡਿਟ ਨਹੀਂ ਹੁੰਦੀ ਤੂੰ ਆਰਾਮ ਨਾਲ ਚੱਲ ਹੈ ਨਾ ਹੁਣ ਉਹ ਜਾ ਕੇ ਠੀਕ ਆ ਉਹ ਚੱਲੀ ਜਾ ਰਿਹਾ ਚਲੋ ਉਹਨਾਂ ਨੇ ਆਪਣੇ ਫਾਇਦੇ ਵਾਸਤੇ ਕਹਿਤਾ ਜਾਂ ਕਿੱਦਾਂ ਵੀ ਕਿਸੇ ਨੇ ਕਹਿ ਦਿੱਤਾ ਪਰ ਉਹ ਅਲਟੀਮੇਟਲੀ ਜਦੋਂ ਲਾਅ ਇਨਫੋਰਸਮੈਂਟ ਦੇ ਸਾਹਮਣੇ ਡਰਾਈਵਰ ਗਿਆ ਤੇ ਉਹ ਕਹਿੰਦਾ ਵੀ ਮੇਰੇ ਤਾਂ ਜੀ ELD ਲੱਗੀ ਆ ਤੇ ਲੱਗੀ ਆ AOBRD ਹੁਣ ਉੱਥੇ ਉਹ ਰਾਈਟ ਵੇ ਸਿੱਧਾ ਹੀ ਰੌਂਗ ਹੋ ਗਿਆ ਪਹਿਲਾਂ ਹੀ ਜੀ ਠੀਕ ਹੈ ਨਾ ਸੋ ਇਹ ਜਿਹੜੀ ਆ ਇਹ ਇੱਕ ਬਹੁਤ ਵੱਡੀ ਜਿਹੜੀ ਇਸ ਵੇਲੇ FMCSA ਨੇ ਜਿਹੜੇ 4 ਕੱਢੀਆਂ ਚੀਜ਼ਾਂ ਉਹਦੇ ਵਿੱਚੋਂ ਇਹ ਬੜੀ ਮਤਲਬ ਮੇਨ ਹੈਗੀ ਆ ਕਿ ਉਹਦੇ ਵਿੱਚ ਉਹਨੂੰ ਇਹ ਹੀ ਨਹੀਂ ਪਤਾ ਕਿ ਮੇਰੇ ਟਰੱਕ ਦੇ ਵਿੱਚ ELD ਆ ਜਾਂ AOBRD ਆ ਜਿਨ੍ਹਾਂ ਨੂੰ ਪਤਾ ਆ ਥੈਂਕ ਯੂ ਵੈਰੀ ਮਚ ਜਿਨ੍ਹਾਂ ਨੂੰ ਨਹੀਂ ਪਤਾ ਪਲੀਜ਼ ਇਸ ਚੀਜ਼ ਦਾ ਆਪਣਾ ਇਹ ਕੰਮ ਨਾ ਕਰੋ ਕਿ ਆਪਾਂ ਡਰਾਈਵਰ ਨੂੰ ਝੂਠ ਕਹੀਏ ਜਾਂ ਕਰੈਕਟ ਇਨਫੋਰਮੇਸ਼ਨ ਦਿਓ ਅੱਛਾ ਉਸ ਤੋਂ ਜਿਹੜੀ ਦੂਸਰੀ ਹੈਗੀ ਆ ਉਹ ਕੰਪਲੀਕੇਟਡ ਹੈਗੀ ਆ ਕਾਫੀ ਉਹ ਕੰਪਲੀਕੇਟਡ ਆ ਜਾਂਦੀ ਹੈ ਡਰਾਈਵਰ ਟ੍ਰੇਨਿੰਗ ਤੇ ਡਰਾਈਵਰ ਟ੍ਰੇਨਿੰਗ ਜਦੋਂ ਨਹੀਂ ਦਿੱਤੀ ਗਈ ਫੁੱਲੀ ਉਹਨੂੰ ਨਹੀਂ ਦੱਸਿਆ ਗਿਆ ਡਰਾਈਵਰ ਨੂੰ ਕਿ ਇਹ ਕਿੱਦਾਂ ਆਪਰੇਟ ਹੋਣੀ ਆ ਕਿੱਦਾਂ ਇਹਦੇ ਵਿੱਚ ਸਾਰਾ ਕੁਛ ਕਰਨਾ ਤੇ ਦੂਸਰੀ ਜਿਹੜੀ ਮੇਨ ਕੰਪਲੀਕੇਸ਼ਨ ਦੱਸੀ ਉਹ ਦੱਸੀ ਹੈ ਕਿ ਡਰਾਈਵਰ ਨੂੰ ਇਹ ਨਹੀਂ ਪਤਾ ਲੱਗਦਾ ਕਿ ਪਿਛਲੇ ਦਿਨਾਂ ਦੇ ਲੌਗ ਕਿੱਦਾਂ ਦਿਖਾਉਣੇ ਆ ਤੁਸੀਂ ਜਿੱਦਣ ਦੇ ਲੌਗ ਤੁਹਾਡੇ ਅੱਜ ਦੇ ਦਿਨ ਦੇ ਲੌਗ ਆ ਉਹ ਤਾਂ ਦਿਖਦੇ ਆ ਜੀ ਉੱਥੋਂ ਪਿੱਛੇ ਕਿੱਦਾਂ ਜਾਣਾ ਆ ਪਿੱਛੇ ਦੇ ਜਿਹੜੇ ਲੌਗਸ ਆ ਉਹ ਕਿੱਦਾਂ ਜਾ ਕੇ ਦਿਖਾਉਣੇ ਆ ਕਈ ਜਿਹੜੀਆਂ ELDs ਹੈਗੀਆਂ ਬੜੀਆਂ ਈਜ਼ੀ ਹੈਗੀਆਂ ਕੁਛ ELDs ਥੋੜ੍ਹੀਆਂ ਕੰਪਲੀਕੇਟਡ ਹੈਗੀਆਂ ਪਰ ਜਿਹੜੀ ਵੀ ਤੁਸੀਂ ਡਿਵਾਈਸ ਯੂਜ਼ ਕਰ ਰਹੇ ਆ ਪਲੀਜ਼ ਆਪਣੇ ਡਰਾਈਵਰਸ ਨੂੰ ਪ੍ਰੋਪਰ ਟ੍ਰੇਨਿੰਗ ਦਿਓ ਜਦੋਂ ਨਵਾਂ ਡਰਾਈਵਰ ਹਾਇਰ ਕਰਦੇ ਆ ਉਹ ਮੇਬੀ ਦੂਜੀ ਕੰਪਨੀ ਚੋਂ ਆਇਆ ਉਹਨੇ ਹੋਰ ਤਰ੍ਹਾਂ ਦੀ ELD ਯੂਜ਼ ਕੀਤੀ ਆ ਲੇਕਿਨ ਤੁਹਾਡੀ ਕੰਪਨੀ 'ਚ ਆਣ ਕੇ ਉਹ ਜਿਹੜੀ ਉਹਨੂੰ ELD ਦੀ ਟ੍ਰੇਨਿੰਗ ਆ ਉਹ ਮੇਕ ਸ਼ੋਰ ਉਹਨੂੰ ਪੂਰੀ ਟ੍ਰੇਨਿੰਗ ਦੇ ਕੇ ਤੋਰੋ ਬੰਦੇ ਨੂੰ ਦਿਹਾੜੀ ਆਫਿਸ 'ਚ ਬਿਠਾ ਕੇ ਉਹਦੀ ਓਰੀਐਂਟੇਸ਼ਨ ਕਰੋ ਉਹਨੂੰ ਪ੍ਰੋਪਰ ਸਮਝਾਓ ਸਾਰਾ ਸੋ ਉਹ ਜਿਹੜਾ ਤੁਹਾਡਾ ਇੱਕ ਦਿਨ ਵੇਸਟ ਕੀਤਾ ਆ ਜਿਹਨੂੰ ਆਪਾਂ ਵੇਸਟ ਕਹਿ ਦਿੰਦੇ ਹਾਂ ਇਸ ਵੇਲੇ ਉਹ ਵੇਸਟ ਕੀਤਾ ਦਿਨ ਜਿਹੜਾ ਆ ਉਹ ਬਹੁਤ ਪੈਸੇ ਤੇ ਰੋਡ ਤੇ ਬਹੁਤ ਟਾਈਮ ਤੁਹਾਨੂੰ ਸੇਵ ਕਰ ਸਕਦਾ ਜੀ ਬਿਲਕੁਲ ਇਹ ਤਾਂ ਵਾਕਿਆ ਹੀ ਜਿਹੜੀ ਬਹੁਤ ਇੰਪੋਰਟੈਂਟ ਜਿਹੜੀ ਗੱਲ ਆ ਸਾਰੇ ਨੂੰ ਹੀ ਜਿਹੜਾ ਇਸ ਚੀਜ਼ ਦੇ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਇਨਫੈਕਟ ਜਿਹੜਾ ਵੀ ਡਰਾਈਵਰ ਇਨਫੈਕਟ ਕਿਸੇ ਕੰਪਨੀ ਦੇ ਨਾਲ ਜੁੜਦਾ ਵੀ ਆ ਉਹਨਾਂ ਨੂੰ ਖੁਦ ਵੀ ਇਹ ਮੰਗ ਕਰਨੀ ਚਾਹੀਦੀ ਆ ਵੀ ਪਲੀਜ਼ ਸਾਨੂੰ ਇਸ ਚੀਜ਼ ਦੇ ਉੱਤੇ ਜਿਹੜੀ ਟ੍ਰੇਨਿੰਗ ਦੇਵੋ ਪਤਾ ਆ ਹਰ ਇੱਕ ਨੂੰ ਕਾਹਲੀ ਆ ਹਰ ਇੱਕ ਜਾਣਾ ਜਿਹੜਾ ਉਹ ਕਮਾਈ ਕਰਨਾ ਚਾਹੁੰਦਾ ਨੋ ਡਾਊਟ ਪੂਰਾ ਜੀਵਨ ਪਿਆ ਜੀ ਦੇਖੋ ਕਮਾਈ ਕਰਨ ਦੇ ਲਈ ਪਰ ਬਾਅਦ ਦੇ ਵਿੱਚ ਐਵੇਂ ਖੱਜਲ ਖਵਾਰ ਹੋਣ ਦੇ ਨਾਲ ਡਾਕੂਮੈਂਟੇਸ਼ਨ ਨੂੰ ਲੈ ਕੇ ਸਾਰਾ ਕੁਛ ਜਦੋਂ ਜੇ ਕਿਤੇ ਕੋਈ ਪੈਟਰੋਲ ਹਾਈਵੇ ਪੈਟਰੋਲ ਵਾਲਾ ਰੋਕਦਾ ਆ ਫਿਰ ਉਦੋਂ ਐਵੇਂ ਡਰ ਲੱਗੀ ਜਾਣਾ ਵੀ ਹੁਣ ਪਤਾ ਨਹੀਂ ਕੀ ਕਹਿਣਾ ਕਿਵੇਂ ਕਹਿਣਾ ਜੇ ਪਹਿਲੋਂ ਸਾਰਾ ਕੁਛ ਪਤਾ ਹੋਊਗਾ ਇਹ ਦੋਨੋਂ ਹੀ ਪਾਸੇ ਮੈਂ ਕਹਿੰਦਾ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਦੋਨਾਂ ਹੀ ਪਾਰਟੀਆਂ ਦੀ ਜਿਹੜੀ ਇਸ ਦੇ ਵਿੱਚ ਬਣਦੀ ਆ ਬਿਲਕੁਲ ਤੇ ਇਸ ਤੋਂ ਅਗਲੀ ਜਿਹੜੀ ਨੰਬਰ 3 ਆ ਉਹ ਵੀ ਇੱਕ ਡਰਾਈਵਰ ਟ੍ਰੇਨਿੰਗ ਦੇ ਉੱਤੇ ਹੀ ਆ ਕਿ ਡਰਾਈਵਰ ਨੂੰ ਪ੍ਰੋਪਰ ਤਰੀਕਾ ਨਹੀਂ ਪਤਾ ਕਿ ਉਹਨੇ ਆਪਣਾ ਡਾਟਾ ਕਿੱਦਾਂ ਟ੍ਰਾਂਸਫਰ ਕਰਨਾ ਆ ਪੁਲਿਸ ਆਫਿਸਰ ਨੂੰ
ਸੋ ਇਹ ਵੀ ਇੱਕ ਪਜ਼ਲ ਹੈਗੀ ਹੈ ਲਾਅ ਇਨਫੋਰਸਮੈਂਟ ਆਫਿਸਰ ਦੇ ਲਈ ਕਿ ਕਿਸੇ ਵੀ ELD ਦਾ ਜਿਹੜਾ ਡਾਟਾ ਆ, ਕਿਉਂਕਿ ਤੁਸੀਂ ਤਾਂ ਇੱਕ ELD ਨੂੰ ਸਮਝਣਾ ਆ, ਉਹਨਾਂ ਨੇ ਪਤਾ ਨਹੀਂ ਕਿੰਨੀਆਂ ELDਆਂ ਨੂੰ ਪੜ੍ਹਨਾ ਆ, ਪਰ ਆਪਾਂ ਨੂੰ ਆਪਣੇ ਡਰਾਈਵਰ ਨੂੰ ਡਾਟਾ ਟ੍ਰਾਂਸਫਰ ਕਰਨ ਦੇ ਸਾਰੇ ਮੈਥਡ ਆਉਣੇ ਚਾਹੀਦੇ ਆ, ਨਾਟ ਜਸਟ ਵਨ, ਸਾਰੇ ਮੈਥਡ ਦਾ ਪਤਾ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜਿਹੜਾ ਸਾਰਿਆਂ ਨਾਲੋਂ ਇੰਪੋਰਟੈਂਟ ਤੇ ਸਾਰਿਆਂ ਨਾਲੋਂ ਇਸ ਵੇਲੇ ਜ਼ਿਆਦਾ ਹਰਟ ਕਰ ਰਿਹਾ ਨੰਬਰ 4 ਜਿਹੜਾ, ਉਹਦੇ ਵਿੱਚ ਹੈ ਕਿ ਜਿਹੜੇ ਡਰਾਈਵਰ ਆ ਉਹ ਭੁੱਲ ਜਾਂਦੇ ਆ ਲੌਗ ਇਨ ਕਰਨਾ, ਲੌਗ ਆਊਟ ਕਰਨਾ। ਲੌਗ ਆਊਟ ਕਰਨਾ ਭੁੱਲ ਜਾਂਦੇ ਕਈ ਵਾਰੀ ਸ਼ਾਮ ਨੂੰ, ਤੇ ਉੱਥੇ ਤੁਹਾਡੇ ਅਨਅਸਾਈਨਡ ਮਾਈਲਸ ਆ ਜਾਂਦੇ ਆ ਕਿ ਇਹ ਮਾਈਲ ਟਰੱਕ ਚੱਲਿਆ ਤਾਂ ਹੈਗਾ ਪਰ ਕਿਹਨੇ ਚਲਾਇਆ ਇਹ ਨਹੀਂ ਪਤਾ। ਸੋ ਇਹ ਚੀਜ਼ ਜਿਹੜੀ ਆ, ਤੁਸੀਂ ਜਦੋਂ ਤੁਹਾਡਾ ਟਰੱਕ ਯਾਰਡ 'ਚੋਂ ਜਾਣਾ ਆ, ਜੇ ਜਿਹੜੇ ਡਰਾਈਵਰ ਨੇ ਟਰੱਕ ਲਿਆਣ ਕੇ ਖੜਾ ਕੀਤਾ, ਜੇ ਉਹੀ ਡਰਾਈਵਰ ਨੂੰ ਲੈ ਕੇ ਵਾਪਸ ਚੱਲਿਆ ਉਸ ਤੋਂ ਬਿਨਾਂ ਕਿਸੇ ਨੇ ਉਸ ਟਰੱਕ ਨੂੰ ਨਹੀਂ ਚਲਾਇਆ ਤੇ ਫਾਈਨ ਆ। ਪਰ ਜੇ ਮੰਨ ਲਓ ਕਿ ਉਹ ਟਰੱਕ, ਹੁਣ ਕਈ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਟਰੱਕ ਆਉਂਦੇ ਆ, ਮੁੜ ਕੇ ਟਰੱਕ ਉਹ ਵਰਕਸ਼ਾਪ ਜਾਂਦੇ ਆ, ਜਾਂ ਟਰੱਕ ਉਦੋਂ ਇੱਕ ਡਿਲੀਵਰੀ ਵਿੱਚੋਂ ਹੋਰ ਕੋਈ ਡਰਾਈਵਰ ਕਰ ਆਇਆ ਜਾ ਕੇ, ਜਾਂ ਕੁਛ ਵੀ ਇੱਦਾਂ ਦਾ ਸਿਸਟਮ ਹੈਗਾ ਤੁਹਾਡਾ, ਤੇ ਉਹਦੇ ਵਿੱਚ ਜਿਹੜਾ ਡਰਾਈਵਰ ਹੁਣ ਮੰਨ ਲਓ ਇੱਥੋਂ ਲੋਕਲ ਕੋਈ ਡਿਲੀਵਰੀ ਕਰ ਰਿਹਾ, ਉਹਨੇ ਆਪਣੀ ਔਨ ਹੀ ਨਹੀਂ ਕੀਤੀ ELD ਜਾਂ ਸਾਈਨ ਇਨ ਨਹੀਂ ਕੀਤਾ, ਭੁੱਲ ਗਿਆ ਜਾਂ ਵਾਟ ਐਵਰ, ਹੁਣ ਉਹ ਬੰਦੇ ਨੇ ਜਦੋਂ ਲਿਆਣ ਕੇ ਟਰੱਕ ਖੜਾ ਕਰਤਾ, ਜਿਹੜੇ ਬੰਦੇ ਦਾ ਓਰੀਜਨਲ ਟਰੱਕ ਆ ਉਹ ਚੱਕ ਕੇ ਜਦੋਂ ਤੁਰਨ ਲੱਗਾ ਟਰੱਕ, ਤੇ ਉੱਥੇ ਆ ਜਾਣਾ ਵੀ ਇਹ ਤਾਂ ਟਰੱਕ ਇੰਨਾ ਮੀਲ ਡਰਾਈਵ ਹੋਇਆ ਵੀ ਉਹ ਕਿਹਨੇ ਡਰਾਈਵ ਕੀਤਾ। ਉਹ ਡਰਾਈਵਰ ਜਿਹੜਾ ਲੈ ਕੇ ਚੱਲਿਆ ਹੁਣ ਟਰੱਕ ਨੂੰ, ਉਹਦੀ ਜ਼ਿੰਮੇਵਾਰੀ ਫਿਰ ਬਣ ਜਾਣੀ ਆ ਕਿ ਉਹ ਜਿਹੜੇ ਅਨਅਸਾਈਨਡ ਮਾਈਲਸ ਆ ਉਹ ਕਿਹਦੇ ਨਾਂ ਤੇ ਪੈਣੇ ਆ, ਉਹ ਕਿਹਨੇ ਚਲਾਇਆ ਟਰੱਕ। ਠੀਕ ਹੈ। ਸੋ ਇਹ ਜਿਹੜੀ ਪ੍ਰੋਬਲਮ ਆ, ਇਹ ਵੀ ਪ੍ਰੋਬਲਮ ਵਾਈਡ ਸਪਰੈਡ ਹੈਗੀ ਇਸ ਵੇਲੇ, ਔਰ ਵਾਈਡ ਸਪਰੈਡ ਪ੍ਰੋਬਲਮ, ਔਰ ਜਿਹੜਾ ਸਾਰਾ ਕੁਛ ਆ, ਦੇਖੋ ELD ਬਹੁਤ ਕਈਆਂ ਨੂੰ ਸੁੱਖ ਵੀ ਦਿੱਤਾ, ਕਈਆਂ ਨੂੰ ਦੁੱਖ ਵੀ ਦਿੱਤਾ। ਠੀਕ ਹੈ, ਦੋਨੋਂ ਪਾਸੇ। ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਉੱਤੇ ਕੀਤੀਆਂ, ਗੱਲਾਂ ਕੀਤੀਆਂ, ਇਹਦੇ 'ਚ ਸਾਰਿਆਂ ਨਾਲੋਂ ਇੱਕ ਟਿਪ ਜਿਹੜਾ ਆ, ਇਹ ਕਈ ਚੀਜ਼ਾਂ ਇਹ ਜਿਹੜੀਆਂ ਕਹਿੰਦੇ ਨੇ ਵੀ ਇੱਕ ਦਵਾਈ ਬੜੀਆਂ ਬਿਮਾਰੀਆਂ ਨੂੰ ਜੜੋਂ ਖਤਮ ਕਰਦੀ ਆ, ਉਹ ਆ ਕਿ ਉਹ ਇਹ ਟਿਪ ਆ ਕਿ ਜਿਹੜਾ ELD ਦੇ ਵਿੱਚ ਐਡਿਟ ਤੇ ਐਨੋਟੇਸ਼ਨ ਦਾ ਫੀਚਰ ਆ, ਜਿੱਥੇ ਐਡਿਟ ਆਪਾਂ ਬਾਰ-ਬਾਰ ਐਡਿਟ ਕਰਦੇ ਆ ਕਿ ਕਰ ਸਕਦੇ, ਜਿਹੜਾ ਐਡਿਟ ਤੇ ਐਨੋਟੇਸ਼ਨ ਦਾ ਫੀਚਰ ਆ, ਉਹਦੇ ਵਿੱਚ ਤੁਸੀਂ ਜਦੋਂ ਐਨੋਟੇਸ਼ਨ ਕਰਦੇ ਆ, ਉਹਦੇ 'ਚ ਐਨੋਟੇਸ਼ਨ 'ਚ ਪੂਰਾ ਡੀਟੇਲ ਪਾਇਆ ਕਰੋ ਕਿਉਂ ਐਡਿਟ ਕੀਤਾ, ਕਿਉਂਕਿ ਇਕੱਲਾ ਐਡਿਟ ਕਰਨਾ ਜਿਹੜਾ ਉਹ ਜ਼ਰੂਰੀ, ਉਹ ਮਤਲਬ ਕਿ ਉਹ ਕੰਮ ਨਹੀਂ ਗਾ, ਉਹਦੇ ਨਾਲ ਨਾਲ ਉਹਦਾ ਰੀਜ਼ਨ ਦੱਸਣਾ ਵੀ ਕਿਉਂ। ਸੋ ਜੇ ਤੁਸੀਂ ਹਰ ਐਡਿਟ ਦਾ ਰੀਜ਼ਨ ਦੱਸੋਗੇ, ਤੇ ਜੇ ਤੁਹਾਡਾ ਵੈਲਿਡ ਐਡਿਟ ਹੈਗਾ ਤੇ ਵੈਲਿਡ ਰੀਜ਼ਨ ਹੈਗਾ, ਤੇ ਆਈ ਡੋਂਟ ਥਿੰਕ ਸੋ ਕੋਈ ਵੀ ਜਿਹੜਾ ਲਾਅ ਇਨਫੋਰਸਮੈਂਟ ਹੈਗਾ ਉਹ ਤੁਹਾਨੂੰ ਨਜਾਇਜ਼ ਕੋਈ ਟਿਕਟ ਦਊਗਾ। ਸੋ ਇਹਨਾਂ ਸਾਰਿਆਂ ਦਾ ਜਿਹੜਾ ਐਂਡ ਤੇ ਹੈਗਾ ਕਿ ਐਨੋਟੇਸ਼ਨ ਜ਼ਰੂਰ ਕਰੋ, ਐਨੋਟੇਸ਼ਨ ਦੇ ਵਿੱਚ ਡੀਟੇਲ ਦੇ ਵਿੱਚ ਆਪਣਾ ਰੀਜ਼ਨ ਦੱਸੋ ਕਿਉਂ ਮੈਂ ਚੇਂਜ ਕੀਤਾ ਹੈ ਇਹਨੂੰ ਆਵਰਸ ਨੂੰ, ਜਾਂ ਕਿਉਂ ਮੈਂ ਅੱਗੇ ਪਿੱਛੇ ਕੀਤਾ ਹੈ, ਕੀ ਰੀਜ਼ਨ ਸੀਗਾ। ਸੋ ਉਹ ਜਿਹੜਾ ਡੀਟੇਲ ਦੱਸਣੀ ਆ, ਉਹ ਉਸ ਵੇਲੇ ਤਾਂ ਤੁਹਾਡਾ 2-3 ਮਿੰਟ ਦਾ ਕੰਮ ਆ, 5 ਮਿੰਟ ਦਾ ਕੰਮ ਹੋ ਸਕਦਾ, ਲੇਕਿਨ ਉਹ ਲੌਂਗ ਟਰਮ ਦੇ ਵਿੱਚ ਤੁਹਾਨੂੰ ਤੇ ਤੁਹਾਡੀ ਕੰਪਨੀ ਨੂੰ ਸੇਫ ਰੱਖੂਗਾ ਕਾਫੀ। ਜੀ ਬਿਲਕੁਲ। ਤੁਸੀਂ ਦੇਖੋ ਜਿਹੜੀ ਆਪਾਂ ਰੂਲ ਦੀ ਗੱਲ ਕਰ ਰਹੇ ਸੀ ਵੀ ਜਿਹੜਾ ਇਹ ਹੁਣ ਪ੍ਰਪੋਜ਼ਡ ਲਾਅ ਜਿਹੜਾ ਆ ਇਹ ਹੁਣ DOT ਦੁਆਰਾ FMCSA ਦੁਆਰਾ ਕਰ ਦਿੱਤਾ ਗਿਆ ਹੈ, ਆਵਰਸ ਆਫ ਸਰਵਿਸ ਆਫ ਡਰਾਈਵਰਸ, ਉਸ ਨੂੰ ਲੈ ਕੇ। ਜੇ ਤੁਸੀਂ ਗੱਲ ਦੇਖੀਏ ਰਮਨ ਜੀ, ਉਹਨਾਂ ਦੇ regulations.gov ਦੇ ਉੱਤੇ ਜਾ ਕੇ ਦੇਖੀਏ ਤਾਂ ਕੁੱਲ 5163 ਕਮੈਂਟ ਜਿਹੜੇ ਮਹਿਜ ਦੇਖੋ ਪਹੁੰਚੇ ਨੇ। ਮਿਲੀਅਨਸ ਆਫ ਲੋਕ ਜਿਹੜੇ ਆ ਇਸ ਇੰਡਸਟਰੀ ਦੇ ਨਾਲ ਜਿਹੜੇ ਜੁੜੇ ਨੇ ਡਾਇਰੈਕਟਲੀ, ਜਿਨ੍ਹਾਂ ਦੇ ਉੱਤੇ ਆਵਰਸ ਆਫ ਸਰਵਿਸ ਜਿਹੜੀ ਆ ਉਹ ਲਾਗੂ ਹੋ ਰਹੀ ਆ, ਜਿਹੜੇ ਡਰਾਈਵਰਸ ਹੀ ਨੇ, ਅਤੇ ਉਹਨਾਂ ਵਿੱਚੋਂ ਮਹਿਜ 5163 ਜਾਣਿਆਂ ਨੇ ਇਹ ਕੁੱਲ 1 ਮਹੀਨੇ ਤੋਂ ਵੱਧ ਦੇ ਪੀਰੀਅਡ ਦੇ ਵਿੱਚ, ਤਕਰੀਬਨ 1.5 ਮਹੀਨੇ ਦਾ ਸਮਾਂ ਹੀ ਜਿਹੜਾ ਇਸ ਦੇ ਵਿੱਚ ਮਿਲਿਆ ਵੀ ਉਹਨਾਂ ਨੇ ਜਿਹੜੇ ਉਹ ਕਮੈਂਟ ਕੀਤੇ ਆ। ਹੁਣ ਸਾਰੇ ਮਿਲੀਅਨਸ ਆਫ ਲੋਕਾਂ ਦੇ ਲਈ ਇਹ 5163 ਜਾਣਿਆਂ ਦੇ ਕੀਤੇ ਹੋਏ ਕਮੈਂਟਸ ਨੂੰ ਪੜ੍ਹ ਕੇ FMCSA ਨੇ, DOT ਨੇ ਜਿਹੜਾ ਆ ਆਵਰਸ ਆਫ ਸਰਵਿਸ ਦੀ ਇਹ ਜਿਹੜੀ ਪ੍ਰਪੋਜ਼ਡ ਰੂਲ ਹੈਗਾ ਆ ਉਸ ਦੇ ਵਿੱਚ ਚੇਂਜਿਸ ਕਰਨੇ ਆ। ਸੋ ਇਹ ਹੁਣ ਤੁਸੀਂ ਇਹ ਦੇਖੋ ਕਿਸੇ ਦੇ ਹੱਕ ਦੇ ਵਿੱਚ ਵੀ ਆ ਸਕਦਾ, ਜਿਹੜਾ ਪ੍ਰਪੋਜ਼ਡ ਰੂਲ ਆ, ਜਿਹੜੇ ਚੇਂਜਿਸ ਹੋਣਗੇ ਕਿਸੇ ਨੂੰ ਉਹ ਮਾੜਾ ਵੀ ਲੱਗੂਗਾ। ਸੋ ਉਸ ਟਾਈਮ ਦੇ ਉੱਤੇ ਫਿਰ ਬਹੁਤ ਦੇਖੋ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਭਾਈ ਆਹ ਚੀਜ਼ ਬਹੁਤ ਮਾੜੀ ਹੋਈ ਆ, ਇਹਨਾਂ ਨੇ ਚੰਗਾ ਨਹੀਂ ਕੀਤਾ, ਅਤੇ ਕਿਉਂਕਿ ਜਿਹਦੇ ਦੇ ਹੱਕ ਦੇ ਉਹਦੇ ਨੇ ਚਲੋ ਗੁੱਡ ਹੀ ਕਹਿਣਾ, ਜਿਹਦੇ ਨਹੀਂ ਲੱਗਦਾ ਵੀ ਇਹ ਠੀਕ ਨਹੀਂ ਆ ਅਤੇ ਇੱਦਾਂ ਜਿਹੜਾ ਉਹਨਾਂ ਨੇ ਕਿਉਂ ਕਰ ਦਿੱਤਾ, ਉਦੋਂ ਫਿਰ ਮਿਸਟੇਕ ਕਿਤੇ ਨਾ ਕਿਤੇ ਜਿਹੜੀ ਇੱਕ ਉਂਗਲ ਉਹਨਾਂ ਵੱਲ ਕਰਦੇ ਆ ਅਤੇ 4 ਆਪਣੇ ਵੱਲ ਨੂੰ ਆਉਂਦੀਆਂ ਆ। ਕਾਰਨ ਉਸ ਦੇ ਵਿੱਚ ਇਹੀ ਆ ਵੀ ਉਦੋਂ ਆਪਾਂ ਕਮੈਂਟ ਜਿਹੜੇ ਉਹ ਨਹੀਂ ਕੀਤੇ, ਉਦੋਂ ਨਾ ਲਿਸਨਿੰਗ ਸੈਸ਼ਨ ਦੇ ਵਿੱਚ ਗਏ, ਨਾ ਜਾ ਕੇ ਆਪਣਾ ਓਰਲੀ ਕਮੈਂਟ
ਜਿਹੜੇ ਉਹ ਪੇਸ਼ ਕੀਤੇ ਅਤੇ ਨਾ ਹੀ ਜਿਹੜੇ ਆਪਾਂ ਰਿਟਨ ਕਮੈਂਟ ਪੇਸ਼ ਕੀਤੇ। ਆਪਾਂ ਬਹੁਤ ਵਾਰੀ ਪਿਛਲੇ ਮੈਨੂੰ ਲੱਗਦਾ ਤਕਰੀਬਨ 1.5 ਮਹੀਨੇ ਤੋਂ ਜਦੋਂ ਤੋਂ ਇਹ ਪ੍ਰਪੋਜ਼ਡ ਰੂਲ ਜਿਹੜਾ ਆਇਆ ਆ, ਐਡਵਾਂਸਮੈਂਟ ਆਈ ਆ, ਆਪਾਂ ਉਦੋਂ ਤੋਂ ਐਵਰੀ ਵੀਕ, ਇਨਫੈਕਟ ਬਾਕੀ ਵੀਕ ਦੇ ਦਿਨਾਂ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਕਮੈਂਟ ਕਰਨੇ ਚਾਹੀਦੇ ਸੀਗੇ। ਸੋ ਹੁਣ ਇਹ ਪ੍ਰਪੋਜ਼ਡ ਰੂਲ ਜਿਹੜਾ ਬਣਿਆ ਆ, ਜਿੱਦਾਂ ਹੁਣੇ ਦੱਸਿਆ ਹੀ ਆ, ਹਾਂਜੀ 10 ਤਰੀਕ ਨੂੰ ਇਨਫੈਕਟ ਇਹਨਾਂ ਦੀ ਆਈ ਥਿੰਕ ਮੀਟਿੰਗ ਜਿਹੜੀ ਹੈ ਇੱਕ ਹੋਈ ਵੀ ਆ, ਜਿਹੜੀ ਉਹਨਾਂ ਨੇ ਓਪਨ ਸੈਸ਼ਨ ਰੱਖਿਆ, ਲਾਸਟ ਲਾਈਵ ਸੈਸ਼ਨ ਸੀਗਾ ਵਾਸ਼ਿੰਗਟਨ DC ਦੇ ਵਿੱਚ, ਉਹ ਹੋਇਆ ਆ। ਰਾਜਕਰਨ ਉਹੀ ਗੱਲ ਆਪਾਂ ਕਰਦੇ ਆ ਕਿ ਅਲਟੀਮੇਟਲੀ ਹਰ ਇੱਕ ਪਾਸੇ ਇਹੋ ਹੀ ਰੂਲ ਜਿਹੜਾ ਇੱਥੇ ਲਾਗੂ ਹੁੰਦਾ ਆ ਕਿ ਜੇ ਅਸੀਂ ਕਮੈਂਟ ਨਹੀਂ ਕਰਾਂਗੇ, ਜੇ ਅਸੀਂ ਗੱਲ ਨਹੀਂ ਕਰਾਂਗੇ ਜਾਂ ਅਸੀਂ ਵੋਟ ਨਹੀਂ ਪਾਵਾਂਗੇ ਤੇ ਸਾਡਾ ਕੋਈ ਹੱਕ ਨਹੀਂ ਰਹਿੰਦਾ ਫਿਰ ਪੋਲੀਟੀਸ਼ੀਅਨ ਦੇ ਉੱਤੇ ਉਂਗਲ ਕਰਨ ਦਾ। ਸਾਡਾ ਕੋਈ ਹੱਕ ਨਹੀਂ ਗਾ FMCSA ਨੂੰ ਉਂਗਲ ਕਰਨ ਦਾ ਵੀ ਭਾਈ ਤੁਸੀਂ ਸਾਡੀ ਸੁਣਦੇ ਨਹੀਂ। ਕਿਉਂਕਿ ਲਾਸਟ ਈਅਰ ਜਦੋਂ ਆਪਣੇ ਪ੍ਰੋਟੈਸਟ ਹੋਇਆ ਸੀਗਾ, ਪ੍ਰੋਟੈਸਟ ਦੇ ਵਿੱਚ ਵਾਈਡ ਸਪਰੈਡ ਇਹ ਗੱਲ ਚੱਲੀ ਸੀ ਕਿ ਸਾਡੀ ਸੁਣੀ ਨਹੀਂ ਗਈ। ਜਦੋਂ ਲਾ ਬਣਿਆ ਸਾਨੂੰ ਕਿਸੇ ਨੇ ਸੁਣਿਆ ਨਹੀਂ, ਸਾਡੀ ਕਿਸੇ ਨੇ ਪੁੱਛੀ ਨਹੀਂ, ਠੀਕ ਹੈ ਨਾ। ਤੇ ਉਹ ਹੁਣ ਜਿਹੜੀ ਚੀਜ਼ ਆ ਜਦੋਂ ਆਪਾਂ ਨੂੰ ਪੁੱਛੀ ਆ ਤੇ ਜੇ ਆਪਾਂ ਹੁਣ ਕਮੈਂਟ ਨਹੀਂ ਕਰ ਸਕੇ ਤੇ ਫਿਰ ਦੋਸ਼ ਉਹਨਾਂ ਦਾ ਨਹੀਂ। ਜੀ ਦੋਸ਼ ਉਹਨਾਂ ਦਾ ਨਹੀਂ। ਤੇ ਹੁਣ ਵੀ ਦੇਖੋ, ਹੁਣ ਇਸ ਵੇਲੇ ਵੀ ਰਾਜ ਆਪਾਂ ਜਿਹੜੀ ਗੱਲ ਕਰਦੇ ਹਾਂ, ਲਾਸਟ ਵੀਕ ਜਿਹੜੀ ਆਪਾਂ ਬੜੀ ਇੱਕ ਗੱਲ ਆਈ ਸੀਗੀ ਕਿ ਸਾਡੇ ਜਿਹੜੇ ਸ਼ਿਪਰ ਆ, ਰਿਸੀਵਰ ਆ, ਸਾਨੂੰ ਹੋਲਡ ਅਪ ਕਰਦੇ ਆ, ਸਾਨੂੰ ਅਸੀਂ ਉੱਥੇ ਕੰਪਲੇਂਟ ਬਹੁਤ ਜ਼ਿਆਦਾ ਹੈਗੀ ਆਪਣੀ ਲੋਕਾਂ ਦੇ ਵਿੱਚ। ਔਰ ਇਹ ਆਪਣੇ ਬੰਦਿਆਂ ਦੀ ਕੰਪਲੇਂਟ ਝੂਠੀ ਨਹੀਂ, ਸੱਚੀ ਆ। ਮੈਂ ਇਹ ਗੱਲ ਨਹੀਂ ਕਹਿੰਦਾ ਵੀ ਉਹ ਗਲਤ ਕਹਿ ਰਹੇ, ਉਹ ਬਿਲਕੁਲ ਸੱਚ ਕਹਿ ਰਹੇ ਆ। 7-7 8-8 ਘੰਟੇ 10-10 ਘੰਟੇ ਹੋਲਡ ਅਪ ਰੱਖਦੇ ਆ ਸ਼ਿਪਰ ਤੇ ਰਿਸੀਵਰ। ਇਹ ਕੋਈ ਨਵੀਂ ਗੱਲ ਨਹੀਂ ਗੀ। ਪਰ ਇਹ ਜੇ ਇੱਕ ਕਹਿੰਦੇ ਨਾ ਜਿਹੜੀ ਚੀਜ਼ ਵਿਗੜੀ ਹੋਈ ਆ ਬਹੁਤ ਜ਼ਿਆਦਾ, ਉਹਨੂੰ ਸੁਧਾਰਨ ਨੂੰ ਆਪਾਂ ਨਹੀਂ ਕਦਮ ਚੁੱਕਾਂਗੇ ਤੇ ਫਿਰ ਕੋਈ ਤੀਜੇ ਬੰਦੇ ਨੇ ਆਣ ਕੇ ਚੁੱਕਣਾ ਨਹੀਂ। ਹੁਣ ਜਿਹੜੇ ਉੱਥੇ ਦਫ਼ਤਰ 'ਚ ਬੈਠੇ ਕੰਮ ਕਰਦੇ ਆ ਜਾਂ ਜਿਹੜੇ ਕੋਈ ਕਹਿ ਲਾ ਸਟੋਰਾਂ ਦੇ ਖੜੇ ਕੰਮ ਕਰਦੇ ਆ, ਉਹਨਾਂ ਨੇ ਤੇ ਆਣ ਕੇ ਕੰਪਲੇਂਟ ਨਹੀਂ ਕਰਨੀ ਵੀ ਸਾਨੂੰ ਉੱਥੇ ਹੋਲਡ ਅਪ ਕਰਦੇ ਆ। ਤੇ ਜੇ ਆਪਾਂ 4 ਬੰਦੇ ਗਰੁੱਪ 'ਚ ਖੜੇ ਗੱਲ ਕਰਕੇ ਕੰਪਲੇਂਟ ਇੱਕ ਦੂਜੇ ਨੂੰ ਕਰੀ ਜਾਂਦੇ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਗਾ। ਸੋ ਆਪਾਂ ਜਿਹੜੀ ਲਾਸਟ ਵੀਕ ਆਪਾਂ ਗੱਲ ਕੀਤੀ ਸੀ ਕੰਪਲੇਂਟ ਦੀ, ਉਹ ਆਪਾਂ ਆਪਣੇ ਫੇਸਬੁੱਕ ਦੇ ਉੱਤੇ ਆਪਾਂ ਲਿੰਕ ਵੀ ਪਾਇਆ ਆ, ਉਹਦਾ FMCSA ਦਾ ਲਿੰਕ ਪਾਇਆ ਆ। ਤੁਹਾਨੂੰ ਵੀ ਮੈਂ ਲਿੰਕ ਭੇਜਿਆ, ਤੁਸੀਂ ਦੁਬਾਰਾ ਫਿਰ ਪਾਇਆ। ਆਪਾਂ ਉਹ ਲਿੰਕ ਮੇਰੇ ਵੀ ਜਿਹੜਾ ਫੇਸਬੁੱਕ ਪੇਜ ਆ ਉੱਤੇ ਵੀ ਮੈਂ ਪਿਨ ਅਪ ਕੀਤਾ ਆ, ਉਹ ਸਾਰਿਆਂ ਨੂੰ ਉੱਤੇ ਰਹਿੰਦਾ ਆ ਮੇਰੇ ਦੇਸੀ ਟਰੱਕਰ ਦੇ ਫੇਸਬੁੱਕ ਪੇਜ ਦੇ ਉੱਤੇ। ਉਹ ਜਦੋਂ ਵੀ ਤੁਸੀਂ ਮਰਜ਼ੀ ਉੱਥੇ ਵਿਜ਼ਿਟ ਕਰਕੇ ਉੱਤੇ ਕਲਿੱਕ ਕਰਕੇ ਸੋ ਪ੍ਰੋਪਰਲੀ ਤੁਸੀਂ ਕੰਪਲੇਂਟ ਕਰੋ ਪਲੀਜ਼। ਜੇ ਤੁਹਾਨੂੰ ਕੋਈ ਵੀ ਸ਼ਿਪਰ ਤੰਗ ਕਰ ਰਿਹਾ, ਕੋਈ ਲੋੜ ਨਹੀਂ ਡਰਨ ਦੀ। ਇਹ ਤੁਹਾਡਾ ਕੋਈ ਡਾਟਾ ਉਹਨਾਂ ਨੂੰ ਕਿਤੇ ਨਹੀਂ ਜਾਣਾ। ਇਹ ਇੱਕ ਉਹਨਾਂ ਦੀ ਫਾਈਲ ਦੇ ਵਿੱਚ ਪਰਮਾਨੈਂਟਲੀ ਇੱਕ ਤੁਹਾਡੀ ਕੰਪਲੇਂਟ ਦਰਜ ਹੋ ਜਾਣੀ ਆ। ਉਹ ਜਦੋਂ ਇਨਫ ਕੰਪਲੇਂਟਸ ਦਰਜ ਹੋ ਜਾਂਦੀਆਂ ਤੇ ਫਿਰ FMCSA ਨੂੰ ਉਹ ਦੇਖਦੇ ਵੀ ਸਾਡਾ ਇਹ ਥ੍ਰੈਸ਼ਹੋਲਡ ਆ ਵੀ ਜਦੋਂ ਇਸ ਨੰਬਰ ਤੋਂ ਉੱਤੇ ਕੰਪਲੇਂਟ ਚਲੀ ਜਾਏਗੀਆਂ then we will go ahead and we investigate। ਉਹ ਜਦੋਂ ਇਨਵੈਸਟੀਗੇਟ ਕਰਨਗੇ, ਮੇਕ ਸ਼ੋਰ ਜਦੋਂ ਤੁਸੀਂ ਕੰਪਲੇਂਟ ਕਰਨੀ ਆ, ਕੋਈ ਵੀ ਕੰਪਲੇਂਟ ਕਰੋ, ਕਿਸੇ ਕਿਸਮ ਦੀ ਵੀ ਕੰਪਲੇਂਟ ਕਰੋ, ਉਹਦੇ ਵਿੱਚ ਜਿਹੜਾ ਵੀ ਪੇਪਰ ਵਰਕ ਆ, ਤੁਹਾਡਾ ਸਬੂਤ ਆ, ਜੋ ਉਹ ਪੇਪਰ ਵਰਕ ਆਪਣੇ ਇੱਕ ਲਿਫਾਫੇ 'ਚ ਪਾ ਕੇ ਉਹਨੂੰ ਬੰਦ ਕਰਕੇ ਇੱਕ ਸੇਫ ਜਗ੍ਹਾ ਤੇ ਰੱਖ ਦਿਓ। ਕਿਉਂਕਿ ਜਿੱਦਣ ਉਹਦੇ ਖਿਲਾਫ, ਸ਼ਿਪਰ ਦੇ ਖਿਲਾਫ ਇਨਵੈਸਟੀਗੇਸ਼ਨ ਖੁੱਲੀ, ਉਦਣ ਤੁਹਾਡੀ ਉਹਨਾਂ ਨੇ ਉਹ ਪੇਪਰ ਮੰਗਣੇ ਨੇ। ਸੋ ਉਦਣ ਉਹਨਾਂ ਨੇ ਸਬੂਤ ਮੰਗਣੇ ਤੁਹਾਡੇ ਕੋਲੋਂ, ਉਦਣ ਤੁਸੀਂ ਆਪਣੇ ਸਬੂਤ ਉਹਨਾਂ ਨੂੰ ਕਾਪੀ ਕਰਕੇ ਈਮੇਲ ਕਰ ਦਿਓ, ਮੇਲ ਕਰ ਦਿਓ, ਜੋ ਵੀ ਕਰਨਾ ਉਹ ਤੁਸੀਂ ਕਰ ਸਕਦੇ। ਪਰ ਪਲੀਜ਼ ਇਹ ਜਿਹੜਾ ਹੁਣ ਮੁੱਦਾ ਆ, ਇਹ ਮੁੱਦਾ ਜੇ ਤੇ ਆਪਾਂ ਹੁਣ ਸਿਰਫ ਕੰਪਲੇਂਟ ਕਰਨ ਦੀ ਗੱਲ ਕਰੀਏ ਤੇ ਕੰਪਲੇਂਟ ਕਰੀ ਜਾਈਏ ਤੇ ਆਪਾਂ ਕਹੀਏ ਵੀ ਕੋਈ ਸੁਣਦਾ ਨਹੀਂ, ਤੇ ਇਹ ਮੇਰੇ ਖਿਆਲ ਦੇ ਵਿੱਚ ਗਲਤ ਹੋਊਗਾ। ਜੇ ਤੁਸੀਂ ਨਹੀਂ ਕਰ ਸਕਦੇ, ਤੁਹਾਡੇ ਕੋਲੋਂ ਨਹੀਂ ਲਿਖ ਹੋ ਸਕਦਾ, ਬੱਚਿਆਂ ਕੋਲੋਂ ਕਰਾ ਲਓ, ਕਿਸੇ ਹੋਰ ਬੰਦੇ ਨੂੰ ਫੜ ਕੇ ਉਹਦੇ ਕੋਲੋਂ ਕਰਾ ਲਓ ਜਿਹਨੂੰ ਮਾੜਾ ਮੋਟਾ ਪਤਾ ਆ, ਜਿਹੜਾ ਇੰਗਲਿਸ਼ ਜਾਣਦਾ ਹੈ। ਕਿਸੇ ਨੂੰ ਵੀ ਤੁਸੀਂ, ਇਹ ਕੋਈ ਜ਼ਰੂਰੀ ਨਹੀਂ ਗਾ ਉਹਨੇ ਕਿਹੜਾ ਦੇਖਣਾ ਕਿਹਨੇ ਲਿਖਿਆ ਤੇ ਕਿਹਨੇ ਕੰਪਲੇਂਟ ਕੀਤੀ। ਜ਼ਰੂਰੀ ਨਹੀਂ ਵੀ ਡਰਾਈਵਰ ਨੂੰ ਹੀ ਕੰਪਲੇਂਟ ਕਰਨੀ ਪੈਣੀ ਹੈ ਜਾਂ ਓਨਰ ਆਪਰੇਟਰ ਨੂੰ ਹੀ ਕਰਨੀ ਪੈਣੀ ਜਾਂ ਕੰਪਨੀ ਓਨਰ ਨੂੰ ਕਰਨੀ ਪੈਣੀ ਹੈ। ਕੋਈ ਵੀ ਜਿਹੜਾ ਬੰਦਾ ਉੱਥੇ ਕਰ ਸਕਦਾ। ਔਰ ਇਹ ਥੋੜੇ ਜਿਹੇ ਇਹਨਾਂ ਕੰਮਾਂ ਆਈਏ ਆਪਾਂ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆ, ਇਹੋ ਹੀ ਚੀਜ਼ਾਂ ਹੈਗੀਆਂ ਕਿ ਆਪਾਂ ਸਿਸਟਮ 'ਚ ਇਨਵੋਲਵਡ ਕਿੱਦਾਂ ਹੋਣਾ, ਠੀਕ ਹੈ ਨਾ। ਇਹੋ ਹੀ ਸਾਡੇ 'ਚ ਵੱਡੀ ਕਮੀ ਜਿਹੜੀ ਆ ਪੰਜਾਬ 'ਚ ਰਹੀ ਆ ਕਿ ਅਸੀਂ ਸਿਸਟਮ 'ਚ ਇਨਵੋਲਵ ਨਹੀਂ ਹੋਏ ਔਰ ਸਾਨੂੰ ਸਿਸਟਮ 'ਚ ਇਨਵੋਲਵ ਹੋਣ ਨਹੀਂ ਦਿੱਤਾ ਜਾਂਦਾ। ਇੱਥੇ ਮੌਕਾ ਆ ਇੱਥੇ ਮੌਕਾ ਆ ਸਾਡੇ ਕੋਲ ਸਿਸਟਮ 'ਚ ਇਨਵੋਲਵ ਹੋਣ ਦਾ, ਪਰ ਅਸੀਂ ਹੁੰਦੇ ਨਹੀਂ। ਜੀ ਤੇ ਬਿਲਕੁਲ ਮੈਂ ਲਿੰਕ ਜਿਹੜਾ ਆਪਣੇ ਫੇਸਬੁੱਕ ਲਾਈਵ ਚੱਲ ਰਿਹਾ ਉਸ ਦੇ ਉੱਤੇ ਜਿਹੜਾ FMCSA ਦਾ
ਇਹ ਲਿੰਕ ਹੈਗਾ ਵੀ ਕਿੱਥੇ ਤੁਸੀਂ ਕੰਪਲੇਂਟ ਕਰ ਸਕਦੇ ਹੋ, ਉਹ ਤੁਸੀਂ ਉੱਥੇ ਜਾ ਕੇ ਕਰ ਸਕਦੇ ਹੋ। NCCDB ਕਹਿੰਦੇ ਆ ਇਸ ਨੂੰ, ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ, ਉਸ ਦੇ ਵਿੱਚ ਜਾ ਕੇ ਕਰ ਸਕਦੇ ਹੋ ਐਜ਼ ਏ ਕੰਜ਼ਿਊਮਰ, ਐਜ਼ ਏ ਡਰਾਈਵਰ ਇੰਡਸਟਰੀ ਦੇ ਉੱਤੇ, ਜਿਹਦੇ ਵਿੱਚ ਖਾਸ ਕਰਕੇ ਜਿਹੜੇ ਸ਼ਿਪਰਸ ਦੇ ਉੱਤੇ ਤੁਸੀਂ ਕਹਿ ਰਹੇ ਸੀ। ਇਕੱਲਾ ਇਹੀ ਨਹੀਂ, ਬੱਸ ਟਰੱਕ ਕੰਪਨੀ, ਸ਼ਿਪਰ, ਇੰਸ਼ੋਰਰ, ਬ੍ਰੋਕਰ, ਓਨਰ, ਆਪਰੇਟਰ, ਪਰਚੇਜ਼ ਆਫ ਯੂਜ਼ਰ ਆਫ ਕਾਰਗੋ, ਹਰ ਇੱਕ ਚੀਜ਼, ਹਰ ਇੱਕ ਤਰ੍ਹਾਂ ਦੀ ਜਿਹੜੀ ਕੰਪਲੇਂਟ ਆ ਉਹ ਤੁਸੀਂ ਉੱਥੇ ਕਰ ਸਕਦੇ ਹੋ। ਉਹ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹਦੇ ਵੀ ਤੁਸੀਂ ਕੰਪਲੇਂਟ ਕਰਨੀ ਆ ਉਹ ਤੁਸੀਂ ਉੱਥੇ ਡੈਫੀਨੇਟਲੀ ਕਰੋ। ਅਤੇ ਰਮਨ ਜੀ, ਜਿਹੜਾ ਆਪਣਾ ਇੱਕ ਬ੍ਰੇਕ ਦਾ ਵੀ ਵੇਲਾ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇੱਕ ਜਿਹੜੀ ਅਸੀਂ ਵਿਸ਼ੇਸ਼ ਗੱਲਬਾਤ ਜਿਹੜੀ ਲੈ ਕੇ ਆਵਾਂਗੇ, ਸਾਡੇ ਸਰੋਤੇ ਜਿਹੜੇ ਅਕਸਰ ਉਹਨਾਂ ਦੀ ਐਡ ਸੁਣਦੇ ਨੇ ਅੱਵਲ ਵਾਲੇ, ਸੋ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਾਵਾਂਗੇ, ਉਹਨਾਂ ਦੇ ਜਿਹੜੇ ਕਿਹੜੇ ਕੋਰਸਿਸ ਹੈਗੇ ਨੇ, ਕੀ ਕੁਛ ਉਹ ਲੈ ਕੇ ਆਏ ਨੇ, ਜਿਹੜੇ ਉਹਨਾਂ ਦੀਆਂ ਕਲਾਸਿਸ ਆਉਣ ਵਾਲੇ ਹਫਤੇ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ, ਸੋ ਉਸ ਦੇ ਬਾਰੇ ਜਿਹੜੀ ਆਪਾਂ ਉਹਨਾਂ ਤੋਂ ਹੀ ਜਾਣਕਾਰੀ ਲਵਾਂਗੇ। ਅਤੇ ਰਮਨ ਜੀ, ਬਹੁਤ ਬਹੁਤ ਤੁਹਾਡਾ ਵੀ ਜਿਹੜਾ ਅਸੀਂ ਥੈਂਕ ਯੂ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀਆਂ ਜਾਣਕਾਰੀਆਂ ਦਿੱਤੀਆਂ, ਕਿਉਂਕਿ ਸਮਾਂ ਆਪਣੇ ਕੋਲ ਥੋੜ੍ਹਾ ਸੀਮਤ ਹੀ ਹੁੰਦਾ ਆ, ਪਰ ਫਿਰ ਵੀ ਆਪਾਂ ਟਰਾਈ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜੀ ਟਰੱਕਿੰਗ ਦੇ ਨਾਲ ਜੁੜੀਆਂ ਖਬਰਾਂ ਆ ਆਪਾਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਦਈਏ, ਜਿਹੜੇ ਵੀ ਕੋਈ ਟਿਪਸ, ਜਿਹੜੀ ਵੀ ਕੋਈ ਜਾਣਕਾਰੀ ਸਾਰੇ ਜਾਣੇ ਚਾਹੁੰਦੇ ਨੇ ਆਪਾਂ ਉਹਨਾਂ ਤੱਕ ਮੁਹੱਈਆ ਕਰਵਾਈਏ। ਅਤੇ ਰਮਨ ਜੀ, ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ, ਬੜੀ ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅਤੇ ਇਹ ਪ੍ਰੋਗਰਾਮ ਇੱਦਾਂ ਹੀ ਜਿਹੜਾ ਉੱਦਾਂ ਚੱਲਦਾ ਰਹੇਗਾ, ਅਤੇ ਮਿਲਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਗੱਲਬਾਤ ਆ ਟਰੱਕਿੰਗ ਇੰਡਸਟਰੀ ਦੇ ਜਿਹੜੇ ਕੰਪਨੀ ਇੱਥੇ ਆਈ ਹੋਈ ਆ ਅੱਵਲ ਵਾਲੇ, ਕੈਨੇਡਾ ਤੋਂ ਬਾਅਦ ਦੇ ਵਿੱਚ ਅਮਰੀਕਾ 'ਚ, ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ, ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर मोर इन्फॉर्मेशन कॉल राजा सिंह 9168656659 या परमप्रीत सिंह डड्डी 6615103143। ਬਾਈ, ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 9167284100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ
ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ ਫਾਰਮਰਸ ਇੰਸ਼ੋਰੈਂਸ 9162513039 916 251 3039। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਕਤੂਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com A as in Victor AAL.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਅੱਜ ਦਾ ਜਿਹੜਾ ਸ਼ਨੀਚਰਵਾਰ ਦਾ ਪ੍ਰੋਗਰਾਮ ਚੱਲ ਰਿਹਾ ਆ। ਅਤੇ ਜਿੱਦਾਂ ਮੈਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਰਿਹਾ ਸੀ, ਆਪਣੇ ਨਾਲ ਜਿਹੜੇ ਅਵਲ ਵਾਲੇ ਜਿਹੜੇ ਦਾਰਾ ਨਾਗਰਾ ਜੀ ਉਹ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਦਾਰਾ ਨਾਗਰਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ USA ਦੇ ਉੱਤੇ। ਰਾਜਕਰਨ ਜੀ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਪੰਜਾਬੀ ਰੇਡੀਓ USA ਸੁਣਨ ਵਾਲੇ ਪਿਆਰੇ ਸਰੋਤਿਆਂ ਨੂੰ ਬਹੁਤ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿੱਦਾਂ ਆਪਾਂ ਹੁਣੇ ਐਡ ਵੀ ਸੁਣ ਰਹੇ ਸੀ, ਜਿਹੜਾ ਤੁਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਬੇਸਿਕਲੀ ਕਿੱਦਾਂ ਉਸ ਦੇ ਵਿੱਚ ਜਾਣਾ ਆ, ਕੀ ਜਿਹੜੇ ਉਸ ਦੇ ਵਿੱਚ ਕੋਰਸਿਸ ਨੇ, ਕੀ ਐਜ਼ ਏ ਬਿਜ਼ਨਸ ਜਦੋਂ ਤੁਸੀਂ ਉਸ ਨੂੰ ਰਨ ਕਰਨਾ ਆ ਉਸ ਦੇ ਵਿੱਚ ਤੁਸੀਂ ਜਿਹੜੀ ਉਹ ਹੈਲਪ ਕਰਦੇ ਹੋ। ਅਤੇ ਦਾਰਾ ਨਾਗਰਾ ਜੀ ਆਪਾਂ ਦੇਖਦੇ ਹੀ ਹਾਂ ਵੀ ਅੱਜ ਦਾ ਜਿਹੜਾ ਜ਼ਮਾਨਾ ਆ ਟੈਕਨੋਲੋਜੀ ਦੇ ਨਾਲ, ਜਿਹੜਾ ਟੈਕਨੀਕ ਦੇ ਨਾਲ ਬਿਲਕੁਲ ਭਰਪੂਰ ਆ। ਸੋ ਉਸ ਦਾ ਜਿਹੜਾ ਫਾਇਦਾ ਆ ਉਹ ਕਿਸ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ। ਆਈ ਥਿੰਕ ਤੁਸੀਂ ਇਹ ਜਿਹੜੇ ਅਵਲ ਵਾਲੇ ਆ ਤੁਸੀਂ ਆ ਇਹ ਸਾਰੀਆਂ ਇਸ ਚੀਜ਼ ਦੇ ਵਿੱਚ ਹੈਲਪ ਕਰਦੇ ਆ। ਅਤੇ ਮੇਨ ਜਿਹੜਾ ਆਈ ਥਿੰਕ ਤੁਹਾਡਾ ਮਕਸਦ ਇਹੀ ਆ ਵੀ ਬਹੁਤ ਸਾਰੇ ਜਿਹੜੇ ਆਪਣੇ ਲੋਕ ਆ ਜਿਹੜਾ ਕੋਈ ਨਾ ਕਿਤੇ, ਕਿਉਂਕਿ ਐਂਟਰਪ੍ਰੇਨਿਓਰਸ਼ਿਪ ਆਪਣੇ ਲੋਕਾਂ ਦੇ ਵਿੱਚ ਹੈਗੀ ਆ, ਖਾਸ ਕਰਕੇ ਜਦੋਂ ਆਪਾਂ ਬਾਹਰ ਆਉਂਦੇ ਆਪਾਂ ਨੂੰ ਹੁੰਦਾ ਵੀ ਆਪਣਾ ਜਿਹੜਾ ਕੰਮ ਆ ਕੋਈ ਸ਼ੁਰੂ ਕੀਤਾ ਜਾਵੇ। ਅਤੇ ਟਰੱਕਿੰਗ ਇੰਡਸਟਰੀ ਇੱਕ ਅਜਿਹਾ ਜਿਹੜਾ ਬਿਜ਼ਨਸ ਹੈਗਾ ਜਿਸ ਦੇ ਵਿੱਚ ਕਿਉਂਕਿ ਆਪਣੇ ਇਰਦ ਗਿਰਦ ਕੋਈ ਨਾ ਕੋਈ ਜਿਹੜਾ ਆਪਣਾ ਟਰੱਕਿੰਗ ਦੇ ਨਾਲ ਜੁੜਿਆ ਜਿਹੜਾ ਹੁੰਦਾ ਆ, ਚਾਹੇ ਉਹ ਐਜ਼ ਏ ਕੰਪਨੀ ਦਾ ਮਾਲਕ ਹੁੰਦਾ ਆ, ਚਾਹੇ ਐਜ਼ ਏ ਡਰਾਈਵਰ, ਚਾਹੇ ਐਜ਼ ਏ ਓਨਰ ਓਪਰੇਟਰ, ਚਾਹੇ ਡਿਸਪੈਚਰ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਆਪਾਂ ਜਾਣਦੇ ਹਾਂ। ਅਤੇ ਆਪਾਂ ਨੂੰ ਇਹ ਲੱਗਦਾ ਆ ਵੀ ਆਪਾਂ ਵੀ ਇਸ ਪਾਸੇ ਵੱਲ ਨੂੰ ਜਿਹੜਾ ਜ਼ਰੂਰ ਜਾ ਸਕਦੇ ਹਾਂ। ਅਤੇ ਜਿਹੜੇ ਅਵਲ ਵਾਲੇ ਨੇ ਉਹ ਡੈਫੀਨੇਟਲੀ ਤੁਹਾਨੂੰ ਇਸ ਬਿਜ਼ਨਸ ਦੇ ਵਿੱਚ ਜਾਣ ਦੇ ਲਈ, ਇਸ ਦੇ ਵਿੱਚ ਕਦਮ ਰੱਖਣ ਦੇ ਲਈ ਤੁਹਾਡੀ ਜਿਹੜੀ ਬਹੁਤ ਮਦਦ ਕਰਦੇ ਨੇ। ਅਤੇ ਜਿੱਦਾਂ ਆਪਾਂ ਦੱਸਿਆ ਹੀ ਆ ਵੀ ਆਉਂਦੇ ਸੋਮਵਾਰ ਤੋਂ ਜਿਹੜੀਆਂ ਇਹਨਾਂ ਦੀਆਂ ਕਲਾਸਿਸ ਸੈਕਰਾਮੈਂਟੋ ਦੇ ਵਿੱਚ ਇਹਨਾਂ ਦੇ ਕੋਰਸਿਸ ਦੀਆਂ ਜਿਹੜੀਆਂ ਸ਼ੁਰੂ ਹੋਣ ਜਾ ਰਹੀਆਂ ਆ। ਅਤੇ ਸਭ ਤੋਂ ਪਹਿਲਾਂ ਤਾਂ ਦਾਰਾ ਨਾਗਰਾ ਜੀ ਇਹੀ ਤੁਸੀਂ ਦੱਸੋ ਵੀ ਬਹੁਤ ਸਾਰੇ ਲੋਕ ਜਿਹੜੇ ਟਰੱਕਿੰਗ ਇੰਡਸਟਰੀ ਵੱਲ ਨੂੰ ਜਾਣਾ ਚਾਹੁੰਦੇ ਨੇ, ਕਿਹੜੀਆਂ ਚੀਜ਼ਾਂ ਦਾ ਜਿਹੜਾ ਆ ਉਹ ਅਹਿਮ ਜਿਹੜੀਆਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ ਬਿਫੋਰ ਯੂ ਗੋ ਇਨਟੂ ਟਰੱਕਿੰਗ ਇੰਡਸਟਰੀ। ਹਾਂਜੀ ਜੀ, ਰਾਜ ਤੁਸੀਂ ਦੱਸਿਆ ਕਿ ਨਾ ਟਰੱਕਿੰਗ ਇੱਕ ਬਹੁਤ ਵੱਡੀ ਇੰਡਸਟਰੀ ਆ।
ਸਪੈਸ਼ਲੀ ਤੁਸੀਂ US ਦੇਖ ਲਓ, US ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ ਆ। ਇਹਦਾ ਮਤਲਬ ਆ ਕਿ ਇੱਥੇ ਨਾ ਜਿਹੜੀਆਂ ਸਭ ਤੋਂ ਮੋਸਟ ਮਨੀ ਟ੍ਰਾਂਜੈਕਸ਼ਨ ਹੁੰਦੀਆਂ, ਉਹਦੇ ਮਤਲਬ ਆ ਕਿ ਬਾਏ ਐਂਡ ਸੈਲ ਹੁੰਦਾ ਆ। ਬਾਏ ਐਂਡ ਸੈਲ ਹੁੰਦਾ ਮਤਲਬ ਆ ਕਿ ਨਾ ਕਿ ਲੋਕ ਨਾ ਚੀਜ਼ਾਂ ਖਰੀਦਦੇ ਆ। ਤੇ US ਇੰਨੀਆਂ ਸਟੇਟਸ ਆ ਤੇ ਹਰ ਸਟੇਟ ਤੋਂ ਡਿਫਰੈਂਟ ਆ। ਸੋ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਇੰਟਰ ਸਟੇਟ ਬਹੁਤ ਹੁੰਦਾ ਕਿ ਉਹਦਾ ਸਾਰਾ ਸਮਾਨ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦਾ, ਦੂਜੀ ਸਟੇਟ ਤੋਂ ਵਾਪਸ ਆਉਂਦਾ। ਕਈ ਸਟੇਟ ਕਾਫੀ ਇੰਪੋਰਟ ਕਰਦੀਆਂ। ਤੇ ਟਰੱਕਿੰਗ ਹੀ ਇੱਕ ਐਸਾ ਜ਼ਰੀਆ ਆ ਕਿ ਜਿਹੜਾ ਸਭ ਤੋਂ ਇਹਦਾ ਜਿਹੜਾ ਡੌਗ ਟੂ ਡੌਗ ਟਰਾਂਸਪੋਰਟੇਸ਼ਨ ਕਰ ਸਕਦਾ ਆ। ਜੇ ਟਰੱਕਿੰਗ ਦੇ ਵਿੱਚ ਨਾ ਆਪਣੀ ਕਮਿਊਨਿਟੀ ਬਹੁਤ ਇਨਵੋਲਵ ਆ, ਨਾ ਕਿ ਇੱਥੇ US ਦੇ ਵਿੱਚ। ਇੰਡੀਆ 'ਚ ਵੀ ਦੇਖ ਲਓ, ਪੰਜਾਬ 'ਚ ਨਾ ਬੜੀ ਆਪਾਂ ਨਾ ਮੁੱਢ ਤੋਂ ਟਰੱਕਿੰਗ ਦੇ ਨਾਲ ਜੁੜੇ ਹੋਏ ਆ। ਪਰ ਜਿਹੜੀ US ਦੇ ਵਿੱਚ ਆ ਨਾ, ਇਹ ਪਰ ਟਰੱਕਿੰਗ ਦੇ ਵਿੱਚ ਨਾ ਦੋ ਟੋਟਲ ਅਲੱਗ ਪ੍ਰੋਫੈਸ਼ਨ ਹੈਗੇ ਆ। ਇੱਕ ਤਾਂ ਟਰੱਕਿੰਗ ਦੇ ਵਿੱਚ ਡਰਾਈਵਿੰਗ ਪ੍ਰੋਫੈਸ਼ਨ ਆ ਕਿ ਤੁਸੀਂ ਟਰੱਕ ਨੂੰ ਡਰਾਈਵ ਕਰਨਾ ਐਜ਼ ਏ ਪ੍ਰੋਫੈਸ਼ਨਲ ਡਰਾਈਵਰ, ਉਹ ਇੱਕ ਅਲੱਗ ਪ੍ਰੋਫੈਸ਼ਨ ਆ। ਤੇ ਦੂਜਾ ਪ੍ਰੋਫੈਸ਼ਨ ਹੈਗਾ ਕਿ ਟਰੱਕਿੰਗ ਨੂੰ ਐਜ਼ ਏ ਪ੍ਰੋਪਰ ਬਿਜ਼ਨਸ ਲੈਣਾ ਆ। ਬਿਜ਼ਨਸ ਲੈਣ ਦਾ ਮਤਲਬ ਨਾ, ਜਦੋਂ ਤੁਸੀਂ ਟਰੱਕਿੰਗ ਨੂੰ ਐਜ਼ ਏ ਬਿਜ਼ਨਸ ਲੈਣਾ ਨਾ, ਉਹਦੇ ਵਿੱਚ ਸਾਡੀ ਜਿਹੜੀ ਕੁਆਲੀਫਿਕੇਸ਼ਨ ਆ, ਸਾਡੀ ਜਿਹੜੀ ਅਸੀਂ ਤਾਂ ਨਾ ਡਰਾਈਵਿੰਗ ਦਾ ਤਾਂ ਤੁਸੀਂ 3-4 ਵੀਕ 'ਚ ਲਾਇਸੈਂਸ ਲੈ ਕੇ ਤੁਸੀਂ ਟਰੱਕ ਤੇ ਚਲਾਉਣ ਲੱਗ ਸਕਦੇ ਆ। ਪਰ ਜਿਹੜਾ ਟਰੱਕਿੰਗ ਨੂੰ ਐਜ਼ ਏ ਪ੍ਰੋਫੈਸ਼ਨਲ ਬਿਜ਼ਨਸ ਲੈਣਾ ਨਾ, ਉਹਦੇ ਲਈ ਬਿਲਕੁਲ ਅਲੱਗ ਐਕਸਪੀਰੀਅੰਸ ਚਾਹੀਦਾ ਆ। ਉਹਦੇ ਲਈ ਤੁਹਾਨੂੰ ਨਾ ਬਿਜ਼ਨਸ ਮੈਨੇਜਮੈਂਟ ਸਿੱਖਣੀ ਪੈਂਦੀ ਹੈ ਕਿ ਜਦ ਕੋਈ ਦਾ ਵੀ ਬਿਜ਼ਨਸ ਹੋਵੇ, ਚਾਹੇ ਟਰੱਕਿੰਗ ਦਾ ਹੋਵੇ, ਚਾਹੇ ਕੋਈ ਹੋਰ ਬਿਜ਼ਨਸ ਵੀ ਹੋਵੇ, ਤੁਸੀਂ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ ਕਿੱਦਾਂ ਐਸਟੈਬਲਿਸ਼ ਕਰਨਾ ਆ। ਜਿਹੜੀ ਟਰੱਕਿੰਗ ਆ ਨਾ, ਇਹ ਦੇਖੋ ਇੱਕ ਸਰਵਿਸ ਇੰਡਸਟਰੀ ਆ। ਤੁਸੀਂ ਚਾਹੇ ਸ਼ਿਪਰਸ ਹੋ ਗਏ ਜਾਂ ਮਿਡਲ ਮੈਨ ਹੁੰਦੇ ਆ, ਬ੍ਰੋਕਰਸ ਹੁੰਦੇ ਆ, ਉਹ ਸ਼ਿਪਰਸ ਦੇ ਲਈ ਅਰੇਂਜ ਕਰਦੇ ਆ ਟਰੱਕ। ਜਿਹੜੀ ਅਸੀਂ ਟਰੱਕਿੰਗ ਆ ਐਜ਼ ਏ ਸਰਵਿਸ ਪ੍ਰੋਵਾਈਡ ਕਰਦੇ ਆ। ਤੇ ਜੇ ਅਸੀਂ ਉਹਨੂੰ ਸਿੱਖਣਾ ਪਵੇ ਨਾ, ਹੁਣ ਤੁਸੀਂ ਜਦ ਅਸੀਂ ਟਰੱਕ ਤਾਂ ਲੈ ਲੈਂਦੇ ਹਾਂ, ਪਹਿਲਾਂ ਤਾਂ ਅਸੀਂ ਕਿਸੇ ਲਈ ਡਰਾਈਵ ਕਰਦੇ ਹਾਂ ਐਜ਼ ਏ ਡਰਾਈਵਰ, ਫਿਰ ਓਨਰ ਆਪਰੇਟਰ ਬਣ ਜਾਂਦੇ ਹਾਂ, ਆਪਣਾ ਟਰੱਕ ਲੈ ਕੇ ਕਿਸੇ ਹੋਰ 'ਚ ਪਾ ਲੈਂਦੇ ਹਾਂ। ਪਰ ਉਹ ਠੀਕ ਵਾ, ਦਿਸ ਇਜ਼ ਸਟਿਲ ਉਹ ਫਿਰ ਡਰਾਈਵਿੰਗ ਤੱਕ ਵਾ। ਪਰ ਜਦੋਂ ਅਸੀਂ ਨਾ ਖੁਦ ਆਪਣੀ ਕੰਪਨੀ ਸਟੈਬਲਿਸ਼ ਕਰਨੀ ਆ, ਤੇ ਫਿਰ ਖੁਦ ਆਪਣੇ ਲੋਡ ਤੁਸੀਂ ਆਪਣੇ ਬ੍ਰੋਕਰ ਤੋਂ ਲੈਣੇ ਆ ਜਾਂ ਸ਼ਿਪਰਸ ਤੋਂ ਲੈਣੇ ਆ, ਉਹਦੇ ਨਾਲ ਤੁਹਾਡੀ ਜਿਹੜੀ ਸੈਟਅਪ ਹੋਣੀ ਚਾਹੀਦੀ ਆ, ਉਹ ਪ੍ਰੋਪਰ ਹੋਣੀ ਚਾਹੀਦੀ ਆ। ਡਜ਼ ਨਾਟ ਮੈਟਰ ਕਿ ਤੁਸੀਂ ਇੱਕ ਟਰੱਕ ਨਾਲ ਬਿਜ਼ਨਸ ਕਰ ਰਹੇ ਆ, 5 ਟਰੱਕਾਂ ਨਾਲ ਕਰ ਰਹੇ ਆ ਜਾਂ 50 ਟਰੱਕ ਨਾਲ ਕਰ ਰਹੇ ਆ, ਲੇਕਿਨ ਐਜ਼ ਏ ਬਿਜ਼ਨਸ ਦੇਖੋ ਹਰ ਬਿਜ਼ਨਸ ਦੇ ਵਿੱਚ ਆਰਡਰ ਟੇਕਿੰਗ ਹੁੰਦਾ ਆ, ਪ੍ਰੋਪਰ ਕਸਟਮਰ ਸਰਵਿਸ ਹੁੰਦੀ ਆ, ਸੇਲਸ ਸਕਿੱਲਸ ਹੁੰਦੀ ਆ, ਸੇਲਸਮੈਨ ਹੁੰਦੇ ਆ, ਤੇ ਆਪਰੇਸ਼ਨ ਹੁੰਦਾ ਆ, ਅਕਾਊਂਟਿੰਗ ਹੁੰਦੀ ਆ। ਉਹ ਚਾਹੇ ਤੁਸੀਂ ਟਰੱਕਿੰਗ ਐਜ਼ ਏ ਛੋਟਾ ਪ੍ਰੋਫੈਸ਼ਨਲ ਲੈਣਾ ਆ, 1-2-5 ਟਰੱਕ ਦਾ ਆਪਰੇਸ਼ਨ ਕਰਨਾ, ਤਾਂ ਵੀ ਉਹ ਜਿਹੜੇ ਸਾਰਾ ਸੈਟਅਪ ਡਿਫਰੈਂਟ ਡਿਪਾਰਟਮੈਂਟਲ ਕਨਸੈਪਟ ਬਿਜ਼ਨਸ ਦੇ ਹੋਣਾ, ਉਹ ਜਿੱਦਾਂ ਹੁੰਦਾ ਹੈ ਨਾ, ਉਹ ਤੁਹਾਨੂੰ ਟਰੱਕਿੰਗ ਦੇ ਵਿੱਚ ਵੀ ਐਸਟੈਬਲਿਸ਼ ਕਰਨਾ ਪੈਣਾ ਆ। ਤਾਂ ਹੀ ਤੁਸੀਂ ਫਿਰ ਟਰੱਕਿੰਗ ਨੂੰ ਦੇਖੋ, ਸਭ ਤੋਂ ਜ਼ਿਆਦਾ ਜਿਹੜਾ ਬਿਜ਼ਨਸ ਦੇ ਵਿੱਚ ਹੁੰਦੀ ਹੈ ਬਿਜ਼ਨਸ ਰਿਲੇਸ਼ਨਸ਼ਿਪ। ਤੁਸੀਂ ਕਿੱਦਾਂ ਬ੍ਰੋਕਰ ਦੇ ਨਾਲ ਰਿਲੇਸ਼ਨਸ਼ਿਪ ਕਰਨੀ ਆ, ਕਿੱਦਾਂ ਉਹਨਾਂ ਨੂੰ ਪੀਸ ਆਫ ਮਾਈਂਡ ਦੇਣਾ ਕਿ ਤਾਂ ਕਿ ਉਹ ਤੁਹਾਡੇ ਤੇ ਰਿਲਾਈ ਕਰਨ ਲੱਗ ਪੈਣ, ਕਿ ਉਹ ਤੁਹਾਡੀ ਕੰਪਨੀ ਤੇ ਤੁਹਾਡੇ ਟਰੱਕਾਂ ਤੇ ਕਾਊਂਟ ਕਰਨ ਲੱਗ ਪੈਣ ਕਿ ਜੇ ਉਹ ਸ਼ਿਪਰ ਦੇ ਲਈ ਕੋਈ ਟਰੱਕ ਲੋਡ ਬੁੱਕ ਕਰਦੇ ਆ ਤੇ ਤੁਸੀਂ ਪ੍ਰੋਪਰ ਸਰਵਿਸ ਦੋਗੇ। ਤੇ ਨੈਕਸਟ ਟਾਈਮ ਉਹ ਬਜਾਏ ਤੁਹਾਨੂੰ ਕਿ ਉਹ ਤੁਹਾਨੂੰ ਕਾਲ ਕਰੋਗੇ ਜੇ ਉਹਨਾਂ ਨੂੰ ਉਹ ਪੀਸ ਆਫ ਮਾਈਂਡ ਮਿਲਦਾ ਆ ਜਾਂ ਉਹ ਪ੍ਰੋਪਰ ਸਰਵਿਸ ਮਿਲਦੀ ਆ। ਤੇ ਇਹ ਜਿਹੜਾ ਨਾ ਸਾਰਾ ਕੁਛ ਆ, ਇਹ ਬਿਜ਼ਨਸ ਮੈਨੇਜਮੈਂਟ ਦੇ ਕਨਸੈਪਟ ਅਸੀਂ ਨਾ ਇੱਕ ਕੋਰਸ ਡਿਜ਼ਾਈਨ ਕੀਤਾ ਆ ਕਿ ਨਾ ਸਾਡੇ ਕੋਲ ਟਾਈਮ ਦੀ ਬਹੁਤ ਘਾਟ ਵਾ, ਸਾਰੀ ਲਾਈਫ ਬਿਜ਼ੀ ਆ ਸਾਡੇ ਕੋਲ। ਅਸੀਂ ਨਾ ਜਿੱਦਾਂ ਹੁਣ ਯੂਨੀਵਰਸਿਟੀਆਂ 'ਚ ਬਿਜ਼ਨਸ ਮੈਨੇਜਮੈਂਟ ਤੁਸੀਂ ਡਿਗਰੀ ਕਰਦੇ ਆ, MBA ਕਰਦੇ ਆ, ਜਾਂ 4-5 ਸਾਲ ਲੱਗ ਜਾਂਦੇ ਆ। ਪ੍ਰੋਬਲਮ ਆ ਕਿ ਅਸੀਂ ਜ਼ਿਆਦਾਤਰ ਨਿਊ ਇਮੀਗ੍ਰੈਂਟ ਹੁੰਦੇ ਆ, ਜਾਂ ਇੰਨਾ ਸਾਡੇ ਕੋਲ ਟਾਈਮ ਨਹੀਂ ਕਿ ਅਸੀਂ ਸਾਰਾ ਕੁਛ ਛੱਡ ਕੇ ਕਾਲਜ ਜਾ ਸਕੀਏ ਜਾਂ ਯੂਨੀਵਰਸਿਟੀਆਂ 'ਚ 4-5 ਸਾਲ ਲਾ ਸਕਦੇ ਹਾਂ। ਉਸ ਕਰਕੇ ਨਾ ਅਸੀਂ ਇੱਕ ਤਾਂ ਪ੍ਰੋਗਰਾਮ ਡਿਜ਼ਾਈਨ ਕੀਤਾ ਆ, ਇਹਦਾ ਨਾਂ ਰੱਖਿਆ ਵੈਸੇ ਡਿਸਪੈਚ ਸਪੈਸ਼ਲਿਸਟ ਕੋਰਸ। ਇਹਦੇ ਵਿੱਚ ਨਾ ਪ੍ਰੋਪਰ ਬਿਜ਼ਨਸ ਮੈਨੇਜਮੈਂਟ ਦੇ ਕਨਸੈਪਟ ਸਿਖਾਉਂਦੇ ਆ ਬੇਸਡ ਔਨ ਰੀਅਲ ਲਾਈਫ, ਕਿ ਜੇ ਤੁਸੀਂ ਲਾਈਫ ਸੈਟਅਪ ਕੰਪਨੀ ਕਰਨੀ ਹੈ ਨਾ, ਉਹਦੇ ਵਿੱਚ ਕੀ ਪਹਿਲਾਂ ਤਾਂ ਹੁਣ ਤੋਂ ਕੀ ਰੱਖਣੀ ਚੀਜ਼, ਕਿਹੜੀ ਸੈਟਅਪ ਹੋਣੀ ਚਾਹੀਦੀ ਆ, ਤਾਂ ਕਿ ਇਹਨੂੰ ਐਜ਼ ਏ ਪ੍ਰੋਪਰ ਬਿਜ਼ਨਸ ਲੈ ਸਕੇ। ਕਿੱਦਾਂ ਤੁਸੀਂ ਇਹਨੂੰ ਐਜ਼ ਏ ਸੇਲਸ ਐਂਗਲ ਨਾਲ ਦੇਖਣਾ, ਕਿੱਦਾਂ ਤੁਸੀਂ ਇੱਕ ਤਾਂ ਨਾ ਟਰੱਕਿੰਗ ਦੇ ਵਿੱਚ 2 ਤਰ੍ਹਾਂ ਦੀ ਮਾਰਕੀਟ ਹੁੰਦੀ ਆ। ਇੱਕ ਤਾਂ ਹੁੰਦੀ ਆ ਓਪਨ ਬੋਰਡ। ਓਪਨ ਬੋਰਡ ਦਾ ਮਤਲਬ ਆ ਕਿ ਬਹੁਤ ਵਧੀਆ ਤਰੀਕਾ ਹੈ ਰਾਜ ਕਰਨ ਦੀ, ਕਿ ਤੁਹਾਨੂੰ ਕੋਈ ਕਾਂਟਰੈਕਟ ਦੀ ਲੋੜ ਨਹੀਂ ਹੈਗੀ। ਤੁਸੀਂ ਟਰੱਕਿੰਗ ਕੰਪਨੀ 'ਚ ਨਾ ਆਪਣੇ ਪਰਮਿਟ ਲੈ ਕੇ ਟਰੱਕਿੰਗ ਸ਼ੁਰੂ ਕਰ ਦਿਓ, ਅੱਧੇ ਘੰਟੇ ਬਾਅਦ ਤੁਸੀਂ ਆਪਣਾ ਟਰੱਕ ਰੋਡ ਤੇ ਪਾ ਸਕਦੇ ਹੋ, ਕਿਉਂਕਿ ਕੋਈ ਕਾਂਟਰੈਕਟ ਦੀ ਲੋੜ ਨਹੀਂ, ਕੋਈ ਤੁਹਾਨੂੰ ਇਹ ਨਹੀਂ ਪੁੱਛੂਗਾ ਤੁਸੀਂ ਕਿੰਨੇ ਚਿਰਾਂ 'ਚ ਟਰੱਕਿੰਗ 'ਚ ਆ। ਕਿਉਂਕਿ ਜਿਹੜੀ ਓਪਨ ਬੋਰਡ ਆ ਨਾ, ਓਪਨ ਬੋਰਡ ਦਾ ਮਤਲਬ ਹੈ ਕਿ ਕਿਸੇ ਕੋਲ ਲੋਡ ਖੜਾ ਆ, ਕੈਲੀਫੋਰਨੀਆ 'ਚ ਖੜਾ ਆ, ਸੈਕਰਾਮੈਂਟੋ ਖੜਾ ਆ, ਉਹਨਾਂ ਨੇ ਟੈਕਸਸ ਜਾਣਾ ਆ, ਤੁਹਾਡਾ ਟਰੱਕ ਖੜਾ ਆ
ਤੁਹਾਡੇ ਕੋਲ ਪ੍ਰੋਪਰ ਪਰਮਿਟ ਵਾ, ਤੁਹਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਵਾ, ਤੇ ਤੁਸੀਂ ਉਹਨਾਂ ਕੰਟੈਕਟ ਕਰਕੇ ਤੁਸੀਂ ਇੱਕ ਦੂਜੇ ਜਦ ਤੁਹਾਨੂੰ ਵੈਰੀਫਾਈ ਕਰੋ ਤੁਹਾਡੇ ਕੋਲ ਆਪਣਾ DOT ਨੰਬਰ ਹੈਗਾ, ਤੁਹਾਡੇ ਕੋਲ ਇੰਸ਼ੋਰੈਂਸ ਪ੍ਰੋਪਰ ਹੈਗੀ ਆ, ਉਹ ਤੁਹਾਨੂੰ ਉਹ ਲੋਡ ਦੇ ਦੇਊਗਾ। ਮਤਲਬ ਇਹ ਤੁਹਾਨੂੰ ਕੋਈ ਲੌਂਗ ਟਰਮ ਜਿਹੜੀ ਐਸਟੈਬਲਿਸ਼ ਹੋਣ ਦੀ ਲੋੜ ਨਹੀਂ ਕਿ ਤੁਸੀਂ ਇੱਕਦਮ ਲੋਡ ਲੈ ਸਕਦੇ ਹੋ। ਇਹ ਬਹੁਤ ਵਧੀਆ ਗੱਲ ਆ ਕਿ ਟਰੱਕਿੰਗ ਦੇ ਵਿੱਚ ਤੁਸੀਂ ਰਾਈਟ ਵੇ ਔਨ ਦਾ ਰੋਡ ਹੋ ਸਕਦੇ ਹੋ। ਰਾਈਟ ਵੇ ਤੁਹਾਨੂੰ ਨਾ ਪੈਸੇ ਆਉਣ ਲੱਗ ਪੈਂਦੇ ਆ, ਰਾਈਟ ਵੇ ਲੋਡ ਮਿਲਣ ਲੱਗ ਪੈਂਦੇ ਆ। ਇਹ ਹੈਗਾ ਓਪਨ ਬੋਰਡ। ਪਰ ਓਪਨ ਬੋਰਡ ਦੀ ਇੱਕ ਘਾਟ ਵਾ ਕਿ ਉਹਦੇ ਵਿੱਚ ਤੁਸੀਂ ਇੰਨਾ ਪੈਸਾ ਨਹੀਂ ਬਣਾ ਸਕਦੇ ਕਿ ਓਪਨ ਬੋਰਡ ਦੇ ਜਿਹੜੇ ਵੀ ਤੁਹਾਨੂੰ ਲੋਡ ਮਿਲਣੇ ਆ ਨਾ ਉਹ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਮਿਲਣੇ ਆ। ਡਿਮਾਂਡ ਐਂਡ ਸਪਲਾਈ ਦਾ ਮਤਲਬ ਜੇ ਹੁਣ ਸੈਕਰਾਮੈਂਟੋ ਟੈਕਸਸ ਜਾਣ ਨੂੰ 100 ਲੋਡ ਵਾ ਤੇ ਜੇ ਪਰ ਜੇ ਉੱਥੇ 500 ਟਰੱਕ ਵਾ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਮਿਲਣੇ ਕਿਉਂਕਿ ਡਿਮਾਂਡ ਘੱਟ ਵਾ, ਸਪਲਾਈ ਜ਼ਿਆਦਾ ਆ। ਉਹ ਜਿਹੜਾ ਨਾ ਓਪਨ ਬੋਰਡ ਆ ਕਿ ਉਹ ਤਾਂ ਤੁਸੀਂ ਬਹੁਤ ਗੁੱਡ ਤਰੀਕਾ ਆ ਕਿ ਟਰੱਕਿੰਗ ਦੇ ਵਿੱਚ ਐਂਟਰ ਹੋਣ ਲਈ, ਕਿਉਂਕਿ ਉਹਦੇ ਵਿੱਚ ਤੁਹਾਨੂੰ ਨਾ ਮਤਲਬ ਵੇਟ ਨਹੀਂ ਕਰਨੀ ਪੈਂਦੀ। ਪਰ ਲੌਂਗ ਰਨ ਨਾਲ ਰਾਜੀ ਜੇ ਤੁਸੀਂ ਪੈਸੇ ਬਣਾਉਣੇ ਆ ਨਾ ਉਹ ਤਾਂ ਤੁਹਾਨੂੰ ਕੰਟਰੈਕਚੁਅਲ ਮਾਰਕੀਟ ਜਾਣਾ ਪੈਣਾ। ਜਦੋਂ ਤੁਹਾਡਾ ਨਾ ਸ਼ਿਪਰ ਦੇ ਨਾਲ ਜਾਂ ਬ੍ਰੋਕਰ ਨਾਲ ਜਾਂ ਤੁਹਾਨੂੰ ਕੋਈ ਡੈਡੀਕੇਟਡ ਲੇਨਸ ਮਿਲ ਜਾਂਦੀਆਂ, ਜਦ ਤੱਕ ਤੁਹਾਨੂੰ ਸ਼ਿਪਰ ਤੋਂ ਡੈਡੀਕੇਟਡ ਕੰਟਰੈਕਟ ਮਿਲ ਜਾਂਦਾ ਆ ਤਾਂ ਫਿਰ ਉਹ ਤੁਹਾਨੂੰ ਡਿਮਾਂਡ ਐਂਡ ਸਪਲਾਈ ਦੀ ਲੋੜ ਨਹੀਂ ਪੈਂਦੀ। ਤਾਂ ਤੱਕ ਤੁਹਾਡੇ ਕੰਟਰੈਕਟ ਹੁੰਦਾ ਉਹ ਲੌਂਗ ਟਰਮ ਲਈ 1 ਸਾਲ ਦਾ ਕੰਟਰੈਕਟ, 2 ਸਾਲ ਦਾ ਕੰਟਰੈਕਟ, ਉਹਦੇ ਵਿੱਚ ਜਿਹੜੀ ਤੁਸੀਂ ਨੈਗੋਸ਼ੀਏਟ ਕੀਤਾ ਆ ਉਹ ਤੁਹਾਨੂੰ ਪੈਸਾ ਮਿਲਣਾ ਹੀ ਮਿਲਣਾ ਆ। ਇਸ ਤਰੀਕੇ ਨਾਲ ਤੁਸੀਂ ਨਾ ਵਧੀਆ ਫਿਰ ਉਹਨੂੰ ਕੰਪਨੀ ਦਾ ਪ੍ਰੋਫਾਈਲ, ਕੰਪਨੀ ਨੂੰ ਜ਼ਿਆਦਾ ਗਰੋ ਕਰ ਸਕਦੇ ਆ। ਉਹ ਸਾਰੇ ਅਸੀਂ ਤਰੀਕੇ ਸਿਖਾਉਂਦੇ ਆ ਕਿ ਓਪਨ ਮਾਰਕੀਟ ਚੋਂ ਤੁਸੀਂ ਕਨਸੈਪਟ ਸ਼ੁਰੂ ਕਰਕੇ ਆਪਣਾ ਟਰੱਕਿੰਗ 'ਚ ਆ ਕੇ ਕਿੱਦਾਂ ਤੁਸੀਂ ਉਹ ਕੰਟਰੈਕਚੁਅਲ ਮਾਰਕੀਟ ਵਿੱਚ ਜਾਣਾ ਹੈ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਉਸਦੀ ਸਿਖਲਾਈ ਜਿਹੜੀ ਉਹ ਦਿੰਦੇ ਹੋ। ਸੋ ਬਿਲਕੁਲ ਦਾਰਾ ਜੀ, ਇੱਕ ਇਹ ਵੀ ਆਪਣੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਡਰ ਵੀ ਆ ਜਾਂ ਭਰਮ ਵੀ ਆ ਵੀ ਪਤਾ ਨਹੀਂ ਕੋਈ ਵੀ ਬਿਜ਼ਨਸ ਨੂੰ ਸਟਾਰਟ ਕਰਨਾ ਵੀ ਕਾਫੀ ਜਿਹੜਾ ਔਖਾ ਜਿਹੜਾ ਕੰਮ ਹੈਗਾ। ਪਰ ਆਈ ਥਿੰਕ ਤੁਸੀਂ ਕਾਫੀ ਇਸ ਨੂੰ ਸਿਖਾਉਣਾ ਆਪਣੇ ਕੋਰਸਿਸ ਦੇ ਜ਼ਰੀਏ ਕਰਕੇ ਜਿਹੜੇ ਉਹ ਤੁਸੀਂ ਦੱਸ ਦਿੰਦੇ ਹੋ। ਹਾਂਜੀ ਦੇਖੋ, ਇੱਕ ਤਾਂ ਤੁਹਾਨੂੰ ਜਿਹੜੀ ਕੰਟਰੈਕਚੁਅਲ ਮਾਰਕੀਟ ਬਾਰੇ ਦੱਸਿਆ, ਦੂਜਾ ਇਹ ਹੈ ਕਿ ਟੈਕਨੋਲੋਜੀ ਬਹੁਤ ਵੱਡਾ ਰੋਲ ਪਲੇ ਕਰਦੀ ਅੱਜ ਕੱਲ੍ਹ। ਉਹਦੇ ਜਿਹੜੀ ਕੰਟਰੈਕਚੁਅਲ ਮਾਰਕੀਟ ਮੈਂ ਦੱਸਿਆ ਨਾ ਉਹ ਤੁਹਾਨੂੰ ਕਿਸੇ ਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਸ਼ਹਿਰ ਤੋਂ ਸ਼ਹਿਰ ਲੱਭਣ ਦੀ ਲੋੜ ਨਹੀਂ ਕਿੱਥੇ ਤੁਹਾਡਾ ਮੈਂ ਟਰੱਕ ਹੁਣ ਲੈਟਸ ਸੇ ਡੈਲਸ ਖੜਾ ਆ, ਡੈਲਸ ਲੱਭਣੇ ਕਿਹੜਾ ਲੋਡ ਵਾਪਸ ਸੈਕਰਾਮੈਂਟੋ ਨੂੰ ਜਾ ਰਿਹਾ ਜਾਂ ਵਾਪਸ ਫ੍ਰੈਜ਼ਨੋ ਆ ਰਿਹਾ, ਉਹ ਆਨਲਾਈਨ ਓਪਨ ਮਾਰਕੀਟ ਹੁੰਦੀ ਆ ਜਿੱਦਾਂ ਨਾ ਲੋਡ ਬੋਰਡ ਹੁੰਦੇ ਆ। ਸੋ ਲੋਡ ਬੋਰਡ ਦੇ ਵਿੱਚ ਤੁਸੀਂ ਆਪਣਾ ਟਰੱਕ ਕਰੋ ਕਿ ਮੇਰਾ ਟਰੱਕ ਇੱਥੇ ਖੜਾ ਤੇ ਇੱਥੇ ਆਉਣਾ ਆ, ਤੇ ਉਹ ਤੁਹਾਨੂੰ ਦਿਸ ਜਾਂਦਾ ਕਿਹੜੇ ਕਿਹੜੇ ਲੋਡ ਹੈ, ਉਹਨਾਂ ਨੂੰ ਫੋਨ ਨੰਬਰ ਲੈ ਕੇ ਤੁਸੀਂ ਫੋਨ ਕਰ ਸਕਦੇ ਆ। ਦੇਖੋ ਟੈਕਨੋਲੋਜੀ ਤੁਹਾਨੂੰ ਲੱਭਣ ਮਦਦ ਕਰ ਸਕਦੀ ਹੈ ਕਿਹੜੇ ਕਿਹੜੇ ਕਿੱਦਾਂ ਲੋਡ ਲੱਭਣੇ ਆ, ਕਿੱਦਾਂ ਤੁਸੀਂ ਪ੍ਰੋਪਰ ਉਹਦਾ ਕਰਨਾ। ਉਹ ਅਸੀਂ ਸਾਡੇ ਕੋਲ ਲਾਈਵ ਸੈਟਅਪ ਆ। ਵੀ ਆਰ ਵੈਰੀ ਪ੍ਰਾਊਡ ਕਿ ਜਿਹੜਾ US ਦੇ ਵਿੱਚ ਨਾ ਇੱਕ ਸਭ ਤੋਂ ਵੱਡਾ ਪੁਰਾਣਾ ਲੋਡ ਬੋਰਡ ਹੈਗਾ DAT ਅੱਬਲ ਇਜ਼ ਵੈਰੀ ਪ੍ਰਾਊਡ ਪਾਰਟਨਰ ਵਿਦ ਦੈਮ। ਅਸੀਂ ਜਿਹੜਾ ਆਪਣੀ ਟ੍ਰੇਨਿੰਗ ਉਹਦਾ ਲਾਈਵ ਸੈਟਅਪ ਆ ਜਿਹੜਾ ਅਸੀਂ ਸਿਖਾਉਂਦੇ ਆ ਨਾ, ਉਹ ਫਿਰ ਏਦਾਂ ਜੇ ਤੁਸੀਂ ਰੀਅਲੀ ਟਰੱਕਿੰਗ ਕੰਪਨੀ ਰਨ ਕਰਦੇ ਹੋ ਨਾ ਉੱਦਾਂ ਤੁਸੀਂ ਸਿੱਖਦੇ ਆ ਕਿ ਹੁਣ ਜੇ ਤੁਹਾਡਾ ਟਰੱਕ ਡੈਲਸ ਖੜਾ ਤੁਸੀਂ ਕਿਹੜੇ ਕਿਹੜੇ ਲੋਡਸ ਨੂੰ ਅਵੇਲੇਬਲ ਆ। ਫਿਰ ਟੈਕਨੋਲੋਜੀ ਅਸੀਂ ਇਹਨੂੰ ਬ੍ਰੈਂਡ ਕੀਤਾ ਆ ਕਿ ਬਿਜ਼ਨਸ ਮੈਨੇਜਮੈਂਟ ਕਾਨਸੈਪਟ ਟੈਕਨੋਲੋਜੀ ਨੂੰ ਸਾਈਡ ਬਾਈ ਸਾਈਡ ਕਿੱਦਾਂ ਅਪਲਾਈ ਕਰਨਾ ਹੈ। ਹੁਣ ਤੁਹਾਨੂੰ ਟੈਕਨੋਲੋਜੀ ਨੇ ਤੁਹਾਨੂੰ ਲੱਭ ਕੇ ਦੇ ਦੇਣਾ ਕਿ ਲੋਡ ਕਿਹੜਾ ਤੁਸੀਂ ਚੁੱਕ ਲਿਆ, ਕਿਹੜਾ ਤੁਸੀਂ ਤੁਹਾਨੂੰ ਮਿਲਦਾ ਆ। ਫਿਰ ਤੁਸੀਂ ਬਿਜ਼ਨਸ ਮੈਨੇਜਮੈਂਟ ਕਾਨਸੈਪਟ ਅਪਲਾਈ ਕਰਨੇ ਆ ਕਿ ਉਹ ਰੇਟ ਦਾ ਉਹ ਜਿਹੜਾ ਲੋਡ ਤਾਂ ਹੈਗਾ ਆ, ਫੋਨ ਨੰਬਰ ਤਾਂ ਮਿਲਿਆ ਆ, ਪਰ ਉਹਨੂੰ ਤੁਸੀਂ ਨੈਗੋਸ਼ੀਏਟ ਕਿੱਦਾਂ ਕਰਨਾ ਆ, ਉਹਦੇ ਵੀ ਤੁਸੀਂ ਆਪਣੀ ਸੇਲਸ ਸਕਿੱਲਸ ਕਿੱਦਾਂ ਲੈ ਕੇ ਆਉਣੀਆਂ। ਕਿਉਂਕਿ ਸੇਲਸ ਨਾ ਬਹੁਤ ਵੱਡੀ ਇੰਪੋਰਟੈਂਟ ਪਾਰਟ ਹੁੰਦਾ ਹਰ ਬਿਜ਼ਨਸ ਦੇ ਲਈ। ਜਿਹੜੀਆਂ ਹੋਰ ਬਿਜ਼ਨਸ ਹੁੰਦੇ ਆ ਨਾ ਉਹ ਤਾਂ ਦੇਖੋ ਜਿਹੜੇ ਬਿਜ਼ਨਸ ਐਸਟੈਬਲਿਸ਼ ਹੁੰਦੇ ਆ ਉਹ ਤਾਂ ਅਫੋਰਡ ਕਰ ਸਕਦੇ ਆ ਕਿ ਪ੍ਰੋਫੈਸ਼ਨਲ ਸੇਲਸ ਬੰਦੇ ਹਾਇਰ ਕਰ ਲੈਣ। ਪਰ ਜਿਹੜਾ ਹੁਣ ਨਵੀਂ ਟਰੱਕਿੰਗ ਕੰਪਨੀਆਂ ਥੋੜੇ ਟਰੱਕਾਂ ਨਾਲ ਸ਼ੁਰੂ ਕਰਦੇ ਆ ਉਹਨਾਂ ਕੋਲ ਇੰਨਾ ਨਹੀਂ ਹੁੰਦਾ ਕਿ ਉਹ ਡੈਡੀਕੇਟਡ ਸੇਲਸ ਬੰਦੇ ਰੱਖ ਸਕਣ। ਫਿਰ ਜਿਹੜਾ ਡਿਸਪੈਚਰ ਕੰਮ ਕਰਦਾ ਆ ਜਦੋਂ ਉਹਨੇ ਫੋਨ ਕਰਨਾ ਉਹਨੂੰ ਉਹ ਸਾਰੀਆਂ ਸੇਲਸ ਕਰਵਾਉਣੀਆਂ ਚਾਹੀਦੀਆਂ। ਸੇਲਸ ਦਾ ਕੰਮ ਆ ਕਿ ਨਾਲ ਦੀ ਨਾਲ ਤੁਸੀਂ ਨਾ ਕਿ ਤੁਸੀਂ ਇੱਕ ਲੋਡ ਲੱਭਣਾ ਆ ਤੇ ਨਾਲ ਦੀ ਨਾਲ ਤੁਸੀਂ ਬਿਜ਼ਨਸ ਰਿਲੇਸ਼ਨਸ਼ਿਪ ਕਿੱਦਾਂ ਬਣਾਉਣੀ ਆ ਤਾਂ ਕਿ ਜਿਹੜਾ ਤੁਸੀਂ ਉਹਨੂੰ ਇੱਕ ਵਾਰ ਬ੍ਰੋਕਰ ਨੂੰ ਕੰਟੈਕਟ ਕਰਨਾ ਉਹ ਤੁਹਾਡਾ ਫਿਰ ਨਾ ਪਰਮਾਨੈਂਟ ਤੁਹਾਡਾ ਕਸਟਮਰ ਬਣ ਜਾਵੇ ਤਾਂ ਕਿ ਤੁਹਾਡੇ ਤੇ ਰਿਲਾਈ ਕਰਨ ਲੱਗ ਪਵੇ। ਨਾਲ ਦੀ ਨਾਲ ਤੁਸੀਂ ਇਹ ਵੀ ਸ਼ੋਰ ਕਰਨਾ ਕਿ ਤੁਹਾਨੂੰ ਜਿਹੜਾ ਲੋਡ ਲੈਣਾ ਆ ਤੁਹਾਨੂੰ ਉਹਦੇ ਵਿੱਚ 4 ਪੈਸੇ ਵੀ ਬਚ ਜਾਣ। ਹੁਣ ਕਈ ਵਾਰ ਰਾਜ ਅਸੀਂ ਕੀ ਕਰਦੇ ਹਾਂ ਕਿ ਲੋਡ ਤਾਂ ਟਰੱਕ ਤਾਂ ਮੂਵ ਕਰ ਰਹੇ ਆ, ਜੇ ਅਸੀਂ ਆਪਣਾ ਪ੍ਰੋਪਰ ਹਿਸਾਬ ਕਿਤਾਬ ਕਰੀਏ ਨਾ ਕਈ ਵਾਰ ਟਰੱਕਿੰਗ ਕੰਪਨੀਆਂ ਆਪਣੇ ਕੋਲੋਂ ਪੈਸੇ ਦੇ ਕੇ ਨਾ ਕਿਸੇ ਲੋਡ ਲੱਭਦੀਆਂ ਲੋਡ ਫੁਲਫਿਲ ਕਰਦੀਆਂ। ਉਹ ਫਿਰ ਅਸੀਂ ਸਿਖਾਉਂਦੇ ਹਾਂ ਕਿ ਜਿਹੜੀ ਟਰੱਕਿੰਗ ਕੰਪਨੀ ਨੂੰ ਐਜ਼ ਏ ਬਿਜ਼ਨਸ ਪਲਾਨ ਆ ਨਾ ਤੁਹਾਨੂੰ ਕਿੱਦਾਂ ਪਤਾ ਹੋਣਾ ਚਾਹੀਦਾ ਤੁਸੀਂ ਲੋਡ ਲੈਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ ਇਹ ਲੋਡ ਮੇਰੀ ਕਿੰਨੀ ਕਾਸਟ ਆਣੀ ਹੈ। ਤੁਹਾਨੂੰ ਆਪਣੇ ਮਾਰਜਨ ਪਤਾ ਹੋਵੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜੇ ਟਰੱਕ ਤੁਹਾਡਾ ਜਾੜ ਤੋਂ ਗਿਆ ਆ
ਜਦ ਤੱਕ ਕਿ ਜਾਟ ਵਾਪਸ ਆਉਣਾ ਕਿ ਤੁਸੀਂ ਕੁਝ ਪੈਸੇ ਵੀ ਬਣਾਏ ਕਿ ਕੋਲੋਂ ਪੈਸੇ ਲਾ ਲਏ, ਉਹ ਫਿਰ ਸਾਰਾ ਬਿਜ਼ਨਸ ਮੈਨੇਜਮੈਂਟ ਜਿਹਨੂੰ ਸਾਰਾ ਸਿਖਾਉਂਦੇ ਆ ਕਿੱਦਾਂ ਆਪਣਾ ਹਿਸਾਬ ਕਿਤਾਬ ਕਰਨਾ ਸਾਰਾ। ਫਿਰ ਅਸੀਂ ਸਾਰਾ ਕਿੱਦਾਂ ਟਰੱਕਿੰਗ ਨੂੰ ਮੈਨੇਜ ਕਰਨਾ। ਜਿਹੜਾ ਫਿਰ ਟੈਕਨੋਲੋਜੀ ਹੈ ਨਾ ਅੱਜ ਕੱਲ੍ਹ ਟੈਕਨੋਲੋਜੀ ਨਾ ਉਹਦੇ ਨਾਲ ਤੁਸੀਂ ਸਾਰਾ ਕੁਝ ਇੱਕ ਤਾਂ ਟਰੱਕਿੰਗ ਦਾ ਬਹੁਤ ਰੈਗੂਲੇਟਡ ਇੰਡਸਟਰੀ ਆ। ਇਹ ਪੇਪਰ ਵਰਕ ਬਹੁਤ ਹੋਣਾ ਚਾਹੀਦਾ ਆ। ਹਰ ਟਰੱਕਾਂ ਦੀ ਫਾਈਲਾਂ ਰੱਖਣੀਆਂ, ਡਰਾਈਵਰ ਦੀ ਪ੍ਰੋਪਰ ਰੈਕਡ ਰੱਖਣੀਆਂ ਤੇ ਟ੍ਰੇਲਰਾਂ ਦੀ ਫਾਈਲ ਰੱਖਣੀਆਂ, ਸਾਰੀ ਕੰਪਨੀ ਦੀ ਆਪਣੀ ਜਿਹੜੀ ਅਥਾਰਟੀਆਂ ਪਰਮਿਟ ਇੰਸ਼ੋਰੈਂਸ ਰੈਕਡ ਰੱਖਣੀਆਂ। ਉਹ ਸਾਰਾ ਕੁਛ ਅੱਜ ਕੱਲ੍ਹ ਨਾ ਸਾਫਟਵੇਅਰ ਤੁਹਾਨੂੰ ਸਾਰਾ ਤੁਸੀਂ ਸਕੈਨ ਕਰਕੇ ਡਾਕੂਮੈਂਟ ਟਰੱਕ ਦੇ ਨਾਲ ਲਾ ਦਿਓ, ਡਰਾਈਵਰ ਦੇ ਰੈਕਡ ਡਰਾਈਵਰ ਦੇ ਨਾਲ ਰੱਖ ਲਓ, ਟ੍ਰੇਲਰ ਦੇ ਨਾਲ, ਸਾਰੀ ਕੰਪਨੀ ਦੇ ਲੈਵਲ ਤੇ ਨਾ ਉਹ ਸਾਰੇ ਸਾਫਟਵੇਅਰ ਵਿੱਚ ਹੀ ਸੇਵ ਕਰ ਸਕਦੇ ਆ ਤਾਂ ਕਿ ਜਦੋਂ ਆਡਿਟ ਵਗੈਰਾ ਹੁੰਦੀ ਹੈ ਨਾ ਤਾਂ ਕਿ ਤੁਹਾਨੂੰ ਲੱਭਣੇ ਨਹੀਂ ਪੈਣਗੇ ਆਹ ਮੇਰੀ ਫਾਈਲ ਕਿੱਥੇ ਆ, ਆਹ ਫਾਈਲ ਕਿੱਥੇ ਆ। ਹੁਣ ਕਈ ਕੰਪਨੀਆਂ ਨਾ ਉਹ ਕਾਫੀ ਜਦੋਂ ਉਹਨਾਂ ਨੂੰ ਖੁਦ ਪਤਾ ਨਹੀਂ ਹੁੰਦਾ ਉਹ ਕਾਫੀ ਆਊਟਸੋਰਸ ਕਰਦੇ ਕਿ ਅਸੀਂ ਸਾਡਾ ਸੇਫਟੀ ਕੰਪਲਾਇੰਸ ਬਾਹਰ ਕੋਈ ਹੋਰ ਕੰਪਨੀ ਕਰਦੀ ਆ। ਪਰ ਜਦੋਂ ਆਡਿਟ ਹੁੰਦਾ ਨਾ ਸਾਡੇ ਕੋਲ ਰੈਕਡ ਕੋਲ ਨਹੀਂ ਹੁੰਦੇ, ਉਹ ਕਹਿੰਦੇ ਕਿਸੇ ਹੋਰ ਕੋਈ ਮੈਨੇਜ ਕਰ ਰਿਹਾ, ਉਹ ਇਟਸ ਆਲਰੇਡੀ ਨੈਗੇਟਿਵ ਪੁਆਇੰਟ ਕਿ ਤੁਸੀਂ ਆਪਣਾ ਤੁਹਾਨੂੰ ਪਤਾ ਨਹੀਂ ਕਿੱਦਾਂ ਤੁਸੀਂ ਸੇਫਟੀ ਕੰਪਲਾਇੰਸ ਮੈਨੇਜ ਕਰਨਾ ਹੈ। ਉਹ ਸਾਰਾ ਕੁਛ ਨਾ ਤੁਸੀਂ ਇੰਨਾ ਔਖਾ ਨਹੀਂ ਹੈਗਾ। ਇੱਕ ਤਾਂ ਤੁਸੀਂ ਜੇ ਨੌਲੇਜ ਹੋਵੇ, ਇੱਕ ਨਾ ਉਹ ਤੁਹਾਨੂੰ ਪਤਾ ਹੋਵੇ ਕਿੱਦਾਂ ਕਰਨਾ, ਪਲੱਸ ਜਿਹੜਾ ਸਾਫਟਵੇਅਰ ਉਹ ਸਾਰਾ ਤੁਹਾਨੂੰ ਹੈਲਪ ਕਰ ਸਕਦਾ। ਸਾਰੇ ਰੈਕਡ ਰੱਖ ਸਕਦੇ ਆ, ਸਾਰੀ ਟਰੱਕਿੰਗ ਦੀ ਕਦੋਂ ਮੇਨਟੇਨੈਂਸ ਹੋਈ, ਕਿੰਨਾ ਟਰੱਕ ਤੇ ਖਰਚਾ ਆ ਰਿਹਾ, ਸਾਲ ਬਾਅਦ ਕਿੰਨੇ ਪੈਸੇ ਤੁਸੀਂ ਲਾਤੇ, ਕਦੋਂ ਨੈਕਸਟ ਇਹਦੀ ਰਿਪੇਅਰ ਡਿਊ ਆ, ਕਦੋਂ ਇਹਦੀ ਐਨੂਅਲ ਸੇਫਟੀ ਡਿਊ ਆ, ਉਹ ਸਾਰਾ ਕੁਛ ਸਾਫਟਵੇਅਰ ਤੁਹਾਨੂੰ ਆਟੋਮੈਟਿਕ ਰਿਮਾਈਂਡਰ ਦੇ ਦਿੰਦਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਨਾ ਇੱਕ ਬਿਜ਼ਨਸ ਦਾ ਮੇਨ ਕਨਸੈਪਟ ਹੈ ਕਸਟਮਰ ਸਰਵਿਸ ਜੀ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ। ਕਸਟਮਰਾਂ ਦਾ ਕਿੱਦਾਂ ਪ੍ਰੋਫਾਈਲ ਕਰਨਾ, ਐਂਡ ਆਫ ਦਾ ਈਅਰ ਤੁਸੀਂ ਕਿੱਦਾਂ ਹਿਸਾਬ ਕਿਤਾਬ ਕਰਨਾ ਕਿ ਕਿਹੜਾ ਜਿਹੜਾ ਕਸਟਮਰ ਤੁਹਾਨੂੰ ਮੋਰ ਪ੍ਰੋਫਿਟੇਬਲ ਆ। ਜਿਹਨੂੰ ਅੱਜ ਕੱਲ੍ਹ ਦੇਖੋ ਤੁਸੀਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਨਾ ਉਹਨਾਂ ਨੇ ਲਾਇਲਟੀ ਪ੍ਰੋਗਰਾਮ ਸ਼ੁਰੂ ਕੀਤੇ ਹੋਆ। ਉਹਦਾ ਮਕਸਦ ਤਾਂ ਇਹ ਹੁੰਦਾ ਕਿ ਉਹ ਡਿਟਰਮਿਨ ਕਰ ਲੈਣ ਕਿ ਸਾਡੇ ਜਿਹੜੇ ਮੋਰ ਪ੍ਰੋਫਿਟੇਬਲ ਕਸਟਮਰ ਕਿਹੜੇ ਆ, ਕਿਹੜੇ ਕਸਟਮਰ ਸਾਨੂੰ ਜ਼ਿਆਦਾ ਬਿਜ਼ਨਸ ਦਿੰਦੇ ਆ, ਉਹਨਾਂ ਕਸਟਮਰ ਨੂੰ ਉਹ ਜ਼ਿਆਦਾ ਧਿਆਨ ਰੱਖਦੇ ਆ। ਲਾਇਲਟੀ ਜਿਹੜਾ ਪ੍ਰੋਗਰਾਮ ਹੁੰਦੇ ਤੁਸੀਂ ਦੇਖਿਆ ਜਦੋਂ ਜ਼ਿਆਦਾ ਤੁਸੀਂ ਬਿਜ਼ਨਸ ਦਿੰਦੇ ਤੁਹਾਡਾ ਸਟੇਟਸ ਵੱਧ ਜਾਂਦਾ, ਤੁਸੀਂ ਡਾਇਮੰਡ ਮੈਂਬਰ ਬਣ ਜਾਂਦੇ ਆ, ਗੋਲਡ ਮੈਂਬਰ ਬਣ ਜਾਂਦੇ ਆ, ਉਹਦੇ ਨਾਲ ਤੁਹਾਨੂੰ ਜ਼ਿਆਦਾ ਪਰਕਸ ਦਿੰਦੇ ਆ। ਸੇਮ ਥਿੰਗ ਟਰੱਕਿੰਗ ਦੇ ਵਿੱਚ ਵੀ ਕਿਹੜੇ ਤੁਹਾਡੇ ਜਿਹੜੇ ਬ੍ਰੋਕਰ ਆ, ਕਿਹੜੇ ਸ਼ਿਪਰ ਆ, ਤੁਹਾਨੂੰ ਜ਼ਿਆਦਾ ਉਹਨਾਂ ਤੋਂ ਜ਼ਿਆਦਾ ਪ੍ਰੋਫਿਟ ਮਿਲ ਰਿਹਾ, ਉਹਨਾਂ ਨੂੰ ਕਿੱਦਾਂ ਸੈਪਰੇਟ ਪ੍ਰੋਫਾਈਲ ਬਣਾਉਣਾ ਆ, ਉਹਨਾਂ ਨੂੰ ਕਿੱਦਾਂ ਵਧੀਆ ਜ਼ਿਆਦਾ ਸਰਵਿਸ ਦੇਣੀ ਆ। ਕਿਉਂਕਿ ਅੱਜ ਕੱਲ੍ਹ ਨਾ ਕਨਸੈਪਟ ਆ, ਅੱਗੇ ਰਾਜ ਜੀ ਕਹਿੰਦੇ ਹੁੰਦੇ ਸੀ ਸਾਰੇ ਕਸਟਮਰ ਤੁਸੀਂ ਇਕੁਅਲ ਟਰੀਟ ਕਰੋ। ਅੱਜ ਕੱਲ੍ਹ ਨਾ ਜਿਹੜਾ ਬਿਜ਼ਨਸ ਕਨਸੈਪਟ ਆ ਉਹ ਕਹਿੰਦਾ ਕਿ ਤੁਸੀਂ ਹਰ ਕਸਟਮਰ ਨੂੰ ਇਕੁਅਲ ਨਹੀਂ ਟਰੀਟ ਕਰ ਸਕਦੇ। ਤੁਹਾਨੂੰ ਆਇਡੈਂਟੀਫਾਈ ਕਰਨਾ ਪੈਣਾ ਆ ਕਿ ਕਿਹੜੇ ਤੁਹਾਡੇ ਜਿਹੜੇ ਕਸਟਮਰ ਆ ਉਹ ਮੋਰ ਪ੍ਰੋਫਿਟੇਬਲ ਆ। ਜੇ ਤੁਸੀਂ ਜ਼ਿਆਦਾ ਟਾਈਮ ਉਹਨਾਂ ਨੂੰ ਦੋਗੇ ਨਾ ਉਹ ਤੁਹਾਨੂੰ ਜ਼ਿਆਦਾ ਬਿਜ਼ਨਸ ਦਓਗੇ। ਇਹ ਸਾਰੇ ਕਨਸੈਪਟ ਆ। ਨਾਲੇ ਤਾਂ ਤੁਸੀਂ ਬਿਜ਼ਨਸ ਮੈਨੇਜਮੈਂਟ ਦਾ ਜਿਹੜੇ ਕਨਸੈਪਟ ਸਿੱਖ ਕੇ ਨਾਲ ਦੀ ਨਾਲ ਟੈਕਨੋਲੋਜੀ ਕਿੱਦਾਂ ਅਪਲਾਈ ਕਰਨੀ ਆ। ਸਾਡਾ ਇੱਕ ਸਾਫਟਵੇਅਰ ਹੈ ਨਾ, ਇਹਦਾ ਨਾਮ ਹੈਗਾ ਅਵਲ ਫਰੇਟ ਮੈਨੇਜਮੈਂਟ। ਇਹ ਸਾਰਾ ਕੁਛ ਨਾ ਤੁਹਾਨੂੰ ਇੱਕ ਪਲੇਟਫਾਰਮ ਦੇ ਥਰੂ ਆਪਣੀ ਟਰੱਕਾਂ ਦੀ ਸਾਰੀ ਕੰਪਲਾਇੰਸ ਕਿੱਦਾਂ ਰੱਖਣੀ ਹੈ, ਇਹਨਾਂ ਦੇ ਰੈਕਡ ਕਿੱਦਾਂ ਰੱਖਣੇ ਹੈ, ਕਸਟਮਰਾਂ ਦਾ ਪ੍ਰੋਫਾਈਲ ਕਿੱਦਾਂ ਕਰਨੇ, ਕਿਹੜੇ ਕਸਟਮਰ ਨੂੰ ਕਿੰਨਾ ਕ੍ਰੈਡਿਟ ਦੇਣਾ। ਬੜੀ ਕ੍ਰੈਡਿਟ ਦੀ ਬੜੀ ਪ੍ਰੋਬਲਮ ਮਾਰਕੀਟ ਵਿੱਚ। ਜੀ ਅਸੀਂ ਕੀ ਕਰਦੇ ਹਾਂ ਕਿ ਟਰੱਕਿੰਗ ਕੰਪਨੀਆਂ ਨਾ ਲੋਡ ਬੁੱਕ ਕਰਦੀਆਂ ਰਹਿੰਦੀਆਂ ਤੇ ਕਿ ਸਾਨੂੰ ਕਈ ਕਸਟਮਰ ਉਹ ਉਸ ਵੇਲੇ ਟਾਈਮ ਨਹੀਂ ਦਿੰਦੇ, ਉਹ ਰਿਟਰਨਸ ਰੱਖਦੇ ਆ ਕਿ 30 ਦਿਨਾਂ ਬਾਅਦ ਪੈਸੇ ਦੇਣੇ ਆ ਜਾਂ 45 ਦਿਨਾਂ ਬਾਅਦ ਪੈਸੇ ਦੇਣੇ ਆ। ਅਸੀਂ ਅਨਲਿਮਿਟਿਡ ਕ੍ਰੈਡਿਟ ਦਿੰਦੇ ਰਹਿੰਦੇ ਹਾਂ ਕਿ ਉਹਨਾਂ ਨਾਲ ਕਰਦੇ ਰਹਿੰਦੇ ਹਾਂ। ਫਿਰ ਅਸੀਂ ਕੀ ਕਰਦੇ ਅਨਦਰ ਪ੍ਰੋਬਲਮ ਆ ਕਿ ਥਰਡ ਪਾਰਟੀ ਫੈਕਟਰਿੰਗ ਕੰਪਨੀਆਂ ਨੂੰ ਫਿਰ ਅਸੀਂ ਉਹ ਕਰਦੇ ਸਾਨੂੰ ਪੈਸੇ ਕੈਸ਼ ਫਲੋ ਦੀ ਪ੍ਰੋਬਲਮ ਆ ਜਾਂਦੀ ਆ ਤੇ ਅਸੀਂ ਕੀ ਕਹਿੰਦੇ ਆ ਉਹ ਜਿਹੜਾ ਫੈਕਟਰ ਕਰਕੇ ਕਿਸੇ ਨੂੰ ਕਮਿਸ਼ਨ ਪੇ ਕਰਦੇ ਆ ਤਾਂ ਕਿ ਤੁਹਾਨੂੰ ਇਨਵਾਇਸ ਜਲਦੀ ਪੇ ਹੋ ਜਾਣ। ਉਹ ਅਲਟੀਮੇਟਲੀ ਕੀ ਹੁੰਦਾ ਨਾ, ਅਸੀਂ ਹਰ ਆਪਣਾ ਜਿਹੜਾ ਲੋਡ ਆ ਉਹਦੇ ਵਿੱਚ ਕਿਸੇ ਨੂੰ ਕਮਿਸ਼ਨ ਪੇ ਕਰਨ ਲੱਗ ਪੈਂਦੇ, ਘਾਟਾ ਖਾਈ ਜਾਂਦੇ ਆ। ਜਿਹੜੀ ਕੈਸ਼ ਫਲੋ ਦੀ ਨਾ ਉਹ ਬਹੁਤ ਵੱਡੀ। ਜੇ ਹੁਣ ਦੇਖੋ ਕੈਸ਼ ਫਲੋ ਨੂੰ ਮੈਨੇਜ ਕਰਨਾ ਆਉਂਦਾ ਹੋਵੇ ਤਾਂ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਤੁਸੀਂ ਨਾ 30 ਦਿਨਾਂ ਨੂੰ 40 ਦਿਨਾਂ ਇੱਕ ਵਾਰ ਤੁਹਾਨੂੰ ਮੈਨੇਜ ਕਰਨਾ ਆ ਜਾਵੇ ਤੁਹਾਡੀ ਕੋਈ ਪ੍ਰੋਬਲਮ ਨਹੀਂ। ਜੇ ਤੁਹਾਨੂੰ ਇਹ ਕੈਸ਼ ਫਲੋ ਨੂੰ ਮੈਨੇਜ ਕਰਨ ਨਹੀਂ ਆਉਂਦਾ ਤਾਂ ਸਾਰੀ ਉਮਰ ਤੁਸੀਂ ਨਾ ਕਿਸੇ ਲੋਕਾਂ ਲਈ ਪੈਸੇ ਬਣਾਉਂਦੇ ਰਹਿੰਦੇ ਆ। ਇਹ ਅਸੀਂ ਸਾਰਾ ਸਿਖਾਉਂਦੇ ਹਾਂ ਕਿ ਕੈਸ਼ ਫਲੋ ਨੂੰ ਕਿੱਦਾਂ ਮੈਨੇਜ ਕਰਨਾ ਆ, ਸਾਫਟਵੇਅਰ ਨੂੰ ਕਿੱਦਾਂ ਉਹਨੂੰ ਹਰ ਕਸਟਮਰ ਨੂੰ ਕਿੰਨੀ ਕ੍ਰੈਡਿਟ ਲਿਮਿਟ ਦੇਣੀ ਆ। ਹੁਣ ਜਦੋਂ ਉਹਦੇ ਕ੍ਰੈਡਿਟ ਲਿਮਿਟ ਹੋਈ ਹੋਵੇ ਜੇ ਸਮ ਟਾਈਮ ਯੂ ਹੈਵ ਟੂ ਸੇ ਨੋ। ਦੇਖੋ ਇੱਕ ਤਾਂ ਦੂਜੀ ਗੱਲ ਇਹ ਆ ਕਿ ਇੱਕ ਤਾਂ ਨਾ ਜਿਹੜੇ ਤੁਹਾਡੇ ਜਦ ਤੁਸੀਂ ਕੁਆਲੀਫਾਈ ਹੁੰਦੇ ਆ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਆਪਣੇ ਜਿਹੜੇ ਕਸਟਮਰ ਆ ਜਾਂ ਬ੍ਰੋਕਰ ਆ ਉਹਨਾਂ ਨਾਲ ਡੀਲ ਕਿੱਦਾਂ ਕਰਨਾ ਹੈ। ਮੈਂ ਨਾ ਰਾਜ ਹੀ ਦੇਖਿਆ, ਅਸੀਂ ਆਪਣੀ ਟਰੱਕਿੰਗ ਕੰਪਨੀ ਚ ਕਈ ਵਾਰ ਵਿਜ਼ਿਟ ਕਰਦੇ ਹਾਂ, ਸਾਡੀ ਕੰਪਨੀ ਯੂਜ਼ ਕਰਦੇ ਨਾ ਅਸੀਂ ਨਾ ਬ੍ਰੋਕਰ ਜਦ ਅਸੀਂ ਟਰੱਕਿੰਗ ਕੰਪਨੀ ਡਿਸਪੈਚਰ ਉਹਨਾਂ ਨੂੰ ਡੀਲ ਕਰਦੇ ਨਾ ਅਸੀਂ ਏਦਾਂ ਸਮਝਦੇ ਕਿ ਉਹ ਤਾਂ ਦੇ ਆਰ ਗॉड ਕਿ ਉਹਨਾਂ ਤੇ ਅਸੀਂ ਡਿਪੈਂਡ ਹਾਂ। ਮੈਂ ਦੇਖਿਆ ਸਾਰੇ ਜਿਹੜੇ ਡਿਸਪੈਚਰ ਹੁੰਦੇ ਉਹਨਾਂ ਨੂੰ ਹੈਲੋ ਸਰ ਗੁੱਡ ਆਫਟਰਨੂਨ ਸਰ। ਐਂਡ ਸਪੈਸ਼ਲੀ ਜੇ ਕਿਤੇ ਬ੍ਰੋਕਰ ਨਾ ਟਰੱਕਿੰਗ ਕੰਪਨੀ ਨੂੰ ਫੋਨ ਕਰ ਦੇਵੇ ਕਿ ਲੋਡ ਆ ਨਾ, ਵੀ ਵਿਲ ਨੈਵਰ ਸੇ ਨੋ।
ਚਾਹੇ ਉਹ ਸਾਨੂੰ ਨਾ ਕਿਤੇ ਉਹ ਡਬਲ ਬ੍ਰੋਕਰ ਕਰਕੇ ਦੂਜੇ ਲੋਟ ਸੈਲ ਕਰਨਾ ਪਵੇ, ਅਸੀਂ ਬ੍ਰੋਕਰ ਨੂੰ ਨਾ ਨਹੀਂ ਕਰਦੇ। ਪਰ reality ਆ ਕਿ we have limited resources, sometimes you have to say no to a broker। ਕਿੱਦਾਂ ਡਿਸੀਜਨ ਲੈਣੇ ਪੈਂਦੇ ਇਦਾਂ ਦੇ। ਹਾਂਜੀ, ਤਾਂ ਕਿ ਇਹ ਨਹੀਂ ਕਿ ਹਰ ਬ੍ਰੋਕਰ ਨੇ ਫੋਨ ਕਰਤਾ ਅਸੀਂ ਉਹਨਾਂ ਦੀ ਹਰ ਗੱਲ ਮੰਨਣੀ ਆ। ਉਹਨਾਂ ਨੂੰ ਕਦੇ ਮੈਂ ਪਹਿਲੀ ਗੱਲ ਤਾਂ ਨਾ ਬਿਜ਼ਨਸ ਮੈਨੇਜਮੈਂਟ ਰੂਲ ਆ ਕਿ ਜਦੋਂ ਤੁਸੀਂ B2B ਬਿਜ਼ਨਸ ਟੂ ਬਿਜ਼ਨਸ 'ਚ ਨਾ ਡੀਲ ਕਰਦੇ ਆ, ਨੈਵਰ ਕਾਲ ਦਾ ਅਦਰ ਪਰਸਨ ਸਰ ਔਰ ਮੈਡਮ। ਸਰ ਮੈਡਮ B2C ਬਿਜ਼ਨਸ ਟੂ ਕੰਜ਼ਿਊਮਰ ਉਹ ਯੂਜ਼ ਕਰਦੇ ਆ। ਇਹ ਸਾਰੇ ਉਹ ਜਦੋਂ ਸਰ ਯੂਜ਼ ਕਰਦੇ ਨਾ ਵਰਡ, ਤੇ ਜਿਹੜਾ ਬ੍ਰੋਕਰ ਆ ਉਹ ਟਰੱਕਿੰਗ ਕੰਪਨੀ ਨੂੰ ਐਜ਼ ਏ ਬਿਜ਼ਨਸ ਹੀ ਟ੍ਰੀਟ ਕਰਦਾ ਫਿਰ ਜੀ। ਤੋ ਆਹ ਜਿਹੜੇ ਕੌਨਸੈਪਟ ਨਾ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਕਈ ਵਾਰ ਨਾ ਰਾਜੀ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਛੋਟੀ ਛੋਟੀਆਂ, ਪਰ ਇਹ ਥੋੜੇ ਨਾ ਕੀ ਕਹਿੰਦਾ ਨਾ ਘਰੇਲੂ ਜਿਹੜੇ ਨੁਕਤੇ ਹੁੰਦੇ ਨਾ ਕੰਮ ਆ ਜਾਂਦੇ ਨੇ। ਬਿਲਕੁਲ ਬਿਲਕੁਲ ਬਿਜ਼ਨਸ ਦੇ ਵਿੱਚ ਵੀ ਉਹ ਨੁਕਤੇ ਜਾਣਨ ਦੀ ਬਹੁਤ ਜ਼ਰੂਰੀ ਆ। ਜਦੋਂ ਉਹ ਆ ਜਾਂਦੇ ਆ ਨਾ, ਫਿਰ ਤੁਸੀਂ ਟਰੱਕਿੰਗ ਚੋਂ 1 ਟਰੱਕ ਤੋਂ 10 ਟਰੱਕ, 10 ਤੋਂ 20 ਟਰੱਕ, 20 ਤੋਂ 50 ਟਰੱਕ ਗਰੋ ਕਰਨਾ ਟਾਈਮ ਦੇ ਨਾਲ ਫਿਰ ਉਹ ਵੱਡੀ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਟਰੱਕਿੰਗ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਆ, ਬਹੁਤ ਵੱਡੀਆਂ ਓਪਰਚੁਨਿਟੀਜ਼ ਹੈਗੀਆਂ। ਤੇ ਇਹ ਸਾਨੂੰ ਇਹਨੂੰ ਬਸ ਉਹ ਅਸੀਂ ਜਿਹੜਾ ਸਾਡਾ ਕੋਰਸ ਆ ਹੁਣ ਤੁਹਾਨੂੰ ਦੱਸਿਆ ਜੋ ਸੈਕਰਾਮੈਂਟੋ ਚ ਸੋਮਵਾਰ ਨੂੰ ਸ਼ੁਰੂ ਹੋ ਜਾਣਾ, ਤੇ ਉਹ ਸਾਡਾ 2 ਵਜੇ ਤੋਂ 7 ਵਜੇ ਹੁੰਦਾ, 4 ਦਿਨਾਂ ਦਾ ਕੋਰਸ ਹੁੰਦਾ ਜੀ 15, 16, 17, 18 ਤਰੀਕ ਨੂੰ ਹੋਣਾ। ਸੋ ਮੈਂ ਦੱਸਦਾ ਜਾਵਾਂ ਵੀ ਇਹਦੀ ਲੋਕੇਸ਼ਨ ਹੈਗੀ ਆ 2520 ਵੈਂਚਰ ਓਕਸ ਵੇ, ਸਵੀਟ 245, ਤੇ ਜੇ ਉਹਨਾਂ ਦੇ ਆਫਿਸ ਦੇ ਵਿੱਚ ਵੀ ਤੁਸੀਂ ਕਾਲ ਕਰ ਸਕਦੇ ਹੋ 916 573 4205 916 573 4205। ਸੋ ਇਹ ਦੇਖੋ ਜਿੰਨੇ ਗੁਰ ਜਿਹੜੇ ਆਪਾਂ ਨੂੰ ਇਹਨਾਂ ਨੇ ਹੁਣ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨਾ ਕੁਝ ਦੱਸਿਆ ਆ, ਤੇ 4 ਦਿਨਾਂ ਦੇ ਕੋਰਸ ਦੇ ਵਿੱਚ ਦੇਖੋ ਵੀ ਕਿੰਨੀ ਕੁਛ ਇਨਫੋਰਮੇਸ਼ਨ ਜਿਹੜੀ ਆਪਾਂ ਨੂੰ ਜਿਹੜੇ ਵੀ ਇਸ ਇੰਡਸਟਰੀ ਦੇ ਵਿੱਚ ਐਜ਼ ਇਸ ਨੂੰ ਬਿਜ਼ਨਸ ਜਿਹੜਾ ਉਹ ਰਨ ਕਰਨਾ ਚਾਹੁੰਦੇ ਨੇ, ਵੀ ਆਪਣਾ ਦੇਖੋ ਹਰ ਇੱਕ ਜਣਾ ਚਾਹੁੰਦਾ ਹੈ ਵੀ ਵੱਧ ਤੋਂ ਵੱਧ ਜਿਹੜੀ ਇਨਕਮ ਆ ਉਹਨਾਂ ਦੀ ਹੋਵੇ, ਸਾਰੇ ਜਣੇ ਕਮਾਈ ਵੱਧ ਕਰਨਾ ਚਾਹੁੰਦੇ ਆ, ਤੇ ਇੱਥੇ ਓਪਰਚੁਨਿਟੀ ਆ, ਇੱਥੇ ਮੌਕਾ ਆ। ਸੋ ਤੁਸੀਂ ਜ਼ਰੂਰ ਜਿਹੜਾ ਅਵਲ ਵਾਲੇ ਇਹ ਕੋਰਸ ਦੇ ਰਹੇ ਨੇ 15, 16, 17, 18 ਅਕਤੂਬਰ ਨੂੰ ਸੈਕਰਾਮੈਂਟੋ ਦੇ ਵਿੱਚ, ਤੁਸੀਂ ਜ਼ਰੂਰ ਇਸ ਕੋਰਸ ਦਾ ਜਿਹੜਾ ਫਾਇਦਾ ਲਓ। ਜਿਹੜੇ ਅਜੇ ਵੀ ਫੈਂਸ ਦੇ ਉੱਤੇ ਨੇ ਵੀ ਆਪਾਂ ਕਰੀਏ ਨਾ ਕਰੀਏ, ਤੁਸੀਂ ਕੋਰਸ ਜ਼ਰੂਰ ਲੈ ਕੇ ਦੇਖੋ। ਤੁਹਾਨੂੰ ਲੱਗਦਾ ਹੋਇਆ ਤੇ ਤੁਸੀਂ ਡੈਫੀਨੇਟਲੀ ਇਸ ਬਿਜ਼ਨਸ ਦੇ ਵਿੱਚ ਤੁਸੀਂ ਇਸ ਪਾਸੇ ਵੱਲ ਨੂੰ ਵੱਧ ਸਕਦੇ ਹੋ। ਜਿਹੜਾ ਕੋਈ ਡਰਾਈਵਰ ਆ ਉਹ ਐਜ਼ ਇਸ ਨੂੰ ਆਪਣੀ ਕੰਪਨੀ ਨੂੰ ਰਨ ਕਰਨਾ ਚਾਹੁੰਦਾ ਆ, ਕੰਪਨੀ ਨੂੰ ਵਧਾਉਣਾ ਚਾਹੁੰਦਾ ਆ, ਓਨਰ ਓਪਰੇਟਰ ਆ ਉਹ ਇਸ ਕੰਮ ਨੂੰ ਕਰਨਾ ਚਾਹੁੰਦਾ ਆ, ਕੋਈ ਛੋਟੀ ਕੰਪਨੀ ਆਪਣੀ ਕੰਪਨੀ ਨੂੰ ਵੱਡਿਆਂ ਕਰਨਾ ਚਾਹੁੰਦੀ ਆ, ਤੇ ਇਹ ਜਿਹੜੇ ਕੋਰਸਿਸ ਆ ਡੈਫੀਨੇਟਲੀ ਤੁਹਾਨੂੰ ਇਸ ਦੇ ਵਿੱਚ ਹੈਲਪ ਕਰਨਗੇ, ਮਦਦ ਕਰਨਗੇ। ਸੋ ਜਿਹੜੇ ਅਵਲ ਵਾਲਿਆਂ ਦੇ ਵੱਲੋਂ ਜਿਹੜਾ 15, 16, 17, 18 ਅਕਤੂਬਰ ਨੂੰ ਜਿਹੜਾ 4 ਦਿਨਾਂ ਦਾ ਕੋਰਸ ਸੈਕਰਾਮੈਂਟੋ ਵਿੱਚ ਹੋਣ ਜਾ ਰਿਹਾ ਹੈ, ਇਹਨਾਂ ਦੇ ਆਫਿਸ 2520 ਵੈਂਚਰ ਓਕਸ ਵੇ, ਸਵੀਟ 245 ਦੇ ਵਿੱਚ ਤੁਸੀਂ ਜ਼ਰੂਰ ਉਸ ਦੇ ਵਿੱਚ ਲਓ। ਤੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ 916 573 4205 ਉੱਤੇ ਵੀ ਕਾਲ ਕਰ ਸਕਦੇ ਹੋ। ਤੇ ਦਾਰਾ ਨਾਗਰਾ ਜੀ, ਸਮਾਂ ਵੀ ਆਪਣਾ ਵੈਸੇ ਸੀਮਤ ਆ, ਗੱਲਾਂ ਤਾਂ ਬਹੁਤ ਨੇ ਜਿਹੜੀਆਂ ਆ ਉਹ ਸਾਰੇ ਜਾਣੇ ਪੁੱਛਣਾ ਵੀ ਚਾਹੁੰਦੇ ਨੇ ਤੇ ਜਿਹੜੇ ਉਹ ਕਰਨਾ ਵੀ ਚਾਹੁੰਦੇ ਨੇ, ਤੇ ਜਾਂਦੇ ਜਾਂਦੇ ਜ਼ਰੂਰ ਤੁਸੀਂ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੇਰਾ ਤਾਂ ਇਹੀ ਕਹਿਣਾ ਕਿ ਰਾਜਕਰਮ ਜੀ ਦੇਖੋ, ਅਸੀਂ ਇੱਥੇ ਬਹੁਤ ਵੱਡੀਆਂ ਦੇਸ਼ਾਂ 'ਚ ਰਹਿ ਰਹੇ ਹਾਂ, ਡਿਵੈਲਪ ਕੰਟਰੀ ਹੈਗੀਆਂ, ਤੇ ਇਹਦੇ ਵਿੱਚ ਨਾ ਅਸੀਂ ਇੱਕੋ ਰਾਜ ਆ ਕਿ ਸਕਸੈਸਫੁਲ ਹੋਣ ਦਾ ਕਿ ਅਸੀਂ ਜਿੰਨੀ ਸਾਨੂੰ ਸਕਿੱਲ ਆ ਨਾ ਆਵੇ, ਜਿੰਨੇ ਅਸੀਂ ਨਾ ਜੋ ਵੀ ਕੰਮ ਕਰੀਏ ਉਹਦੇ ਵਿੱਚ ਜਿੰਨੀ ਅਸੀਂ ਸਕਿੱਲਫੁਲ ਬਣੀਏ ਨਾ, ਉਨਾ ਅਸੀਂ ਗਰੋ ਕਰ ਸਕਦੇ ਹਾਂ। ਇਹ ਅਸੀਂ ਦੇਖਾ ਦੇਖੀ ਦਾ ਕੰਮ ਨਾ ਉਹ ਇੱਥੇ ਨਹੀਂ ਚੱਲਦਾ ਕਿ ਦੇਖਾ ਦੇਖੀ ਕਰਕੇ ਉਹ ਫਲਾਨਾ ਕਰਦਾ ਆ। ਇੱਥੇ ਤਾਂ ਤੁਸੀਂ ਖੁਦ ਆਪਣੇ ਬਲਬੂਤੇ ਤੇ ਤੁਹਾਨੂੰ ਆਪਣੇ ਤੇ ਕੌਨਫੀਡੈਂਸ ਚਾਹੀਦਾ ਆ। ਉਹ ਕੌਨਫੀਡੈਂਸ ਨਾ ਉਹ ਤੁਹਾਨੂੰ ਨੌਲੇਜ ਦਿੰਦੀ ਆ, ਤੁਸੀਂ ਚੰਗੀ ਤੁਹਾਨੂੰ ਕੋਈ ਗਾਈਡੈਂਸ ਦੇ ਦੇ, ਕਿਉਂਕਿ ਇਹ ਆ ਕਿ ਗਾਈਡੈਂਸ ਦੇਣਾ ਇੱਥੇ ਨਾ ਮਿਲਣੀ ਬਹੁਤ ਬੜੀ ਔਖੀ ਹੈ। ਤੁਹਾਨੂੰ ਨਾ ਕੋਈ ਇੱਕ ਵਾਰ ਉਹ ਕਹਿੰਦੇ ਨਾ ਕਿ ਸਿੱਧੇ ਰਾਹ ਤੁਹਾਨੂੰ ਦੱਸ ਦੇਵੇ ਵੀ ਆਹ ਕਿਹੜਾ ਬੰਦਾ ਉਹਦਾ ਇੰਸਟਰਕਸ਼ਨ ਫੋਲੋ ਕਰਕੇ ਨਾ ਮੰਜ਼ਿਲ ਤੇ ਪਹੁੰਚ ਜਾਂਦਾ ਆ। ਇੱਦਾਂ ਹੀ ਨਾ ਐਜੂਕੇਸ਼ਨ ਵੀ ਇੱਦਾਂ ਆ, ਜੇ ਤੁਸੀਂ ਕਿਸੇ ਦੀ ਵੀ ਹੈਲਪ ਕਰ ਸਕਦੇ ਹੋ ਇੱਕ ਦੂਜੇ ਦੀ, ਪਰ ਫਿਰ ਇਹਨੂੰ ਇੱਕ ਐਜ਼ ਏ ਪ੍ਰੋਪਰ ਪ੍ਰੋਫੈਸ਼ਨਲ ਇਹਨੂੰ ਨਾ। ਦੂਜੀ ਗੱਲ ਇਹ ਹੈ ਕਿ ਰਾਜ ਜੀ ਕਿ ਤੁਸੀਂ ਹਾਫ ਹਾਰਟਡ ਨਹੀਂ ਕੁਛ ਕਰ ਸਕਦੇ। ਜੇ ਤੁਸੀਂ ਇਸ ਕਿੱਤੇ ਵਿੱਚ ਟਰੱਕਿੰਗ ਦੇ ਐਜ਼ ਏ ਬਿਜ਼ਨਸ ਲੈਣਾ ਨਾ, ਤੇ ਪਹਿਲਾਂ ਤਾਂ ਆਪਣਾ ਮਨ ਬਣਾਓ ਤੇ 100% ਇਹਨੂੰ ਡਿਟਰਮੀਨੇਸ਼ਨ ਲਾਓ ਕਿ ਅਸੀਂ ਇਸ ਵਿੱਚ ਕਾਮਯਾਬ ਹੋਣਾ ਹੀ ਹੋਣਾ ਹੈ। ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਕਿ ਬਹੁਤ ਵੱਡੀ ਇੰਡਸਟਰੀ ਆ, ਬਹੁਤ ਵੱਡੀ ਅਪਰਚੁਨਿਟੀ ਆ। ਮੈਂ ਤੁਹਾਨੂੰ ਅੱਬਲ ਦੀ ਐਗਜ਼ਾਮਪਲ ਦਿੰਦਾ ਆ ਕਿ ਅਸੀਂ 2006 ਵਿੱਚ ਆਪਣੀ ਫੁੱਲ ਟਾਈਮ ਜੌਬ ਛੱਡ ਕੇ ਇੱਥੇ ਆਇਆ ਸੀ ਆਪਣੀ ਕੰਪਨੀ ਦੇ ਵਿੱਚ, ਤੇ ਅਸੀਂ ਮਤਲਬ ਪਹਿਲਾਂ ਤਾਂ ਆਪਣੇ ਆਪ ਨੂੰ ਐਕਸਪਰਟ ਬਣਾਇਆ। ਹੁਣ ਸਾਡੀਆਂ 5 ਲੋਕੇਸ਼ਨਾਂ ਆ ਕੈਨੇਡਾ ਦੇ ਵਿੱਚ, ਸਾਡੀਆਂ ਹੈਡ ਆਫਿਸ ਟੋਰਾਂਟੋ ਦੇ ਵਿੱਚ ਆ, ਵਿਨੀਪੈਗ ਚ ਆ, ਵੈਨਕੂਵਰ ਆ, ਕੈਲੀਫੋਰਨੀਆ ਵਿੱਚ ਆ। ਹੁਣ ਅਸੀਂ ਆਪਣੀ ਸਰਵਿਸ ਇੰਡੀਆ ਚ, ਦਿੱਲੀ ਚ ਆਫਿਸ ਆ।
ਇੰਡੀਆ ਦੀ ਕੰਪਨੀਆਂ ਵੀ ਅਸੀਂ ਨਾ ਉੱਥੇ ਸਰਵ ਕਰ ਰਹੇ ਹਾਂ। ਉੱਥੇ ਵੀ ਇੰਡੀਆ 'ਚ ਵੀ ਕਾਫੀ ਡਿਜੀਟਲ ਇੰਡੀਆ ਜਿਹੜਾ ਚੱਲ ਰਿਹਾ ਨਾ, ਉਹਦੇ ਕਰਕੇ ਹੁਣ ਉੱਥੇ ਵੀ ਕਾਫੀ ਟਰਕਿੰਗ ਦੇ ਵਿੱਚ ਰੈਗੂਲੇਸ਼ਨ ਆ ਰਹੀਆਂ ਆ ਕਿ ਜਦੋਂ ਈਬੇ ਬਿੱਲ ਬਣਾ ਰਹੇ ਨਾ, ਉਹ ਹੁਣ ਤੁਸੀਂ ਗਵਰਨਮੈਂਟ ਕਹਿੰਦੀ ਕਿ ਕੋਈ ਵੀ ਸਮਾਨ ਤੁਸੀਂ 1 ਲੱਖ ਤੋਂ ਉੱਪਰ ਹੋਵੇ ਨਾ, ਉਹ ਸਾਨੂੰ ਇਲੈਕਟ੍ਰੋਨਿਕ ਬਿੱਲ ਬਣਾਉਣਾ ਪੈਂਦਾ ਟਰਕਿੰਗ ਕੰਪਨੀ ਨੂੰ। ਇੰਡੀਆ ਵਿੱਚ ਹੁਣ ਟੈਕਨੋਲੋਜੀ ਵਰਤ ਹੋ ਰਹੀ ਹੈ ਟਰਕਿੰਗ ਦੇ ਵਿੱਚ, ਤੇ ਆਪਾਂ ਤਾਂ ਬਹੁਤ ਵਧੀਆ ਦੇਸ਼ਾਂ 'ਚ ਰਹਿੰਦੇ ਹਾਂ। ਇੱਥੇ ਅਸੀਂ ਜਿੰਨੀ ਵੀ ਜ਼ਿਆਦਾ ਟੈਕਨੋਲੋਜੀ ਦੀ ਵਰਤੋਂ ਕਰਕੇ ਜਾਂ ਆਪਣੀ ਬਿਜ਼ਨਸ ਮੈਨੇਜਮੈਂਟ ਦੀ ਨੌਲੇਜ ਨੂੰ ਵਧਾ ਕੇ ਨਾ ਇਸ ਇੰਡਸਟਰੀ ਬਹੁਤ ਕਾਮਯਾਬੀ ਲੈ ਸਕਦੇ ਹਾਂ। ਤੇ ਮੇਰੇ ਵੱਲੋਂ ਤਾਂ ਅਸੀਂ ਸਾਰਿਆਂ ਨੂੰ ਇਹੀ ਹੈ ਕਿ ਜਿਹਨੇ ਵੀ ਟਰਕਿੰਗ ਇੰਡਸਟਰੀ 'ਚ ਐਂਟਰ ਹੋਣਾ, ਇੱਕ ਵਾਰ ਕੋਰਸ ਸਾਡਾ ਕਰ ਲਓ ਤੇ ਆ ਕੇ ਸਾਨੂੰ ਮਿਲ ਲਓ। ਵੀ ਵਿਲ ਗਾਈਡ ਯੂ ਕਿ ਕਿੱਦਾਂ ਪ੍ਰੋਫੈਸ਼ਨਲ ਇਹਨੂੰ ਬਿਜ਼ਨਸ ਲੈ ਕੇ ਕਿੱਦਾਂ ਇਹਦੇ ਵਿੱਚ ਕਾਮਯਾਬ ਹੋਣਾ ਜੀ। ਤੇ ਦਾਰਾ ਨਾਗਰਾ ਜੀ, ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢਿਆ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬੜੀ ਮਿਹਰਬਾਨੀ, ਬਹੁਤ ਹੀ ਪਿਆਰ ਭਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਟਰੱਕਿੰਗ ਦੇ ਨਾਲ ਜੁੜਿਆ ਹੁੰਦਾ ਹੈ ਉਹ ਸਮਾਪਤ ਹੁੰਦਾ ਆ। ਸੋ ਸਾਡਾ ਇਸ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੁੰਦਾ ਹੈ ਵੀ ਤੁਹਾਨੂੰ ਵੱਧ ਤੋਂ ਵੱਧ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਕਿੱਦਾਂ ਤੁਸੀਂ ਆਪਣੀ ਟਰੱਕਿੰਗ ਦੇ ਵਿੱਚ ਹੋਰ ਜਿਹੜਾ ਹੈ ਆਪਣੀਆਂ ਕੰਪਨੀਆਂ ਨੂੰ ਅੱਗੇ ਤੋਂ ਅੱਗੇ ਲੈ ਕੇ ਜਾ ਸਕਦੇ ਹੋ, ਖੁਦ ਅੱਗੇ ਕਿੱਦਾਂ ਵਧ ਸਕਦੇ ਹੋ, ਉਸ ਦੇ ਵਿੱਚ ਤੁਹਾਡੀ ਮਦਦ ਕਰਦੇ ਰਹੀਏ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮਿਲਾਂਗੇ ਤੁਹਾਨੂੰ ਅਗਲੀ ਵਾਰ ਹੋਰ ਨਵੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਨਾਲ, ਹੋਰ ਗੱਲਾਂ ਬਾਤਾਂ ਦੇ ਨਾਲ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।